ਲੱਸੀ ਲੱਸੀ ਦਾ ਤਰੇ ਲੱਗਦੀ ਭੈਣ ਨਹੀਂ ਗਾ ਅਜਨਾ ਕੱਢ ਵਾਸਤੇ ਦਾ ਅੱਗੇ ਬੜੀਆਂ ਚੜਦਾ ਬਹਿ ਗਏ ਹਾਂ ਤੇ अस्सलाम वालेकुम जी क्या हाल है जनाब ठीक ठाक हो गोडे गिड्डे नट ਪੰਜਾਬੀ बूल ਨਾ ठीक ਠੀਕ ने ਪੰਜਾਬੀ ਚ ਨਾ ਜਾ ਕੇ नहीं आता जी पंजाबी नहीं आज देसी हाल ने कैसियां ने सेहतां तबीयतां नहीं तां ठीक ठाक हो गोडे गिट्टे फिट जे हाँ जी जनाब ਕਿਵੇਂ ਦਾ ਡਾਕਟਰ ਫਿਰ ले ਡਾਕਟਰ ਵਾਲੇ ਕਿਹੜੇ ਲਿਆਉਣੇ ਇਧਰ ਵੇਖ ਸੇ ਜਿਹਦੇ ਵਿੱਚ 2 ਲੀਡਰ ਲੱਗਦੀਆਂ ਜਿਹਦਾ ਇੱਕ ਚੈੜੀ ਪਿੰਨ ਹੁੰਦੀ ਹੈ ਇੱਕ ਆਈਫੋਨ ਦੀ ਟਾਈਪ ਸੀ ਵਾਲੀ ਪਿੰਨ ਹੁੰਦੀ अच्छा ਉਹ ਲਿਆਉਣੇ ਡਾਕਟਰ ठीक है ਤੇਰੇ ਕੋਲ ਫੋਨ ਕਰ ਲਿਆ ਸਮਝ ਆ ਗਈ ਨਾ ਜਿਵੇਂ ਤੇਰੀ ਟਾਈਪ ਸੀ ਹੈ ਨਾ ਮੋਬਾਈਲ ਲੱਗਦਾ ਉਹ ਜਿਹੜਾ ਡਾਕਟਰ 'ਚ ਆਪਸ਼ਨ ਹੁੰਦਾ ਉਹ ਟਾਈਪ ਸੀ ਦੀ ਲੱਗਦੀ ਉਹਦੇ 'ਚ ਤੇ ਚੈੜੀ ਵੀ ਲੱਗਦੀ ਉਹ ਲਿਆਉਣੇ ਚੇਤੇ ਨਾਲ ਲਿਆਉਣੇ ठीक है बड़ा ਕਰਦਾ ਨਾ ਕਸਮ ਸਵੇਰੇ ਕਦੇ ਉੱਠ ਕੇ ਆਵੇਂ ਕਰਨ ਸਾਡੇ ਨਾਲ ਤੇ ਤੁਹਾਡੇ ਮੇਰਾ ਤੇਰਾ ਇਲਾਜ ਹੈਗਾ ਮੇਰਾ ਵੀ ਬੜਾ ਦਿਲ ਕਰਦਾ दिल तेरा करदा ना पर करदा कख नहीं है ਕਰਨਾ ਤੇ ਬੜਾ ਕੋਈ ਆ ਤੂੰ ਨਾਲ ਲੱਗੇ ਤੇ ਫਿਰ ਪੁੱਤਾ ਕਰਾਂਗਾ ਉਹ ਲੈ ਨਾ ਹੋ ਸਕਦਾ ਕਿਸ ਤਰ੍ਹਾਂ ਮੈਂ ਡੰਗਰ ਖੋਲਾਂ ਕਰਾਂ ਫੇਰ ਹੋਲਾ ਹੋਵੇਦਾ ਚੱਲ ਤੂੰ ਪੱਠੇ ਵਾੜ ਸੜੀ ਕਰੀ अस्सलाम वालेकुम जी की हाल है जनाब ठीक ठाक हो आए हो जनाब वेलकम जनाब ਤੁਹਾਡਾ ਦਿਲ ਦੀਆਂ ਤਾਕਰਾਂ ਆਈਆਂ ਤੇ ਵੈਲਕਮ ਹੋ ਗਿਆ ਜਨਾਬ ਮੋਸਟ ਵੈਲਕਮ ਭਾਈ ਆਏ ਨੇ ਕੋਣ ਪਤਾ ਨਹੀਂ WhatsApp ਤੋਂ ਆਏ ਨੇ ਕਿਹੜੇ ਭਾਈ ਏਰੀ ਨੇ ਭਾਈ ਲੱਭਦੇ ਤਾਂ ਕੋਈ ਨਹੀਂ ਸਾਹਮਣੇ ਉਹ ਉੱਤੇ ਆਏ ਨੇ ਇੱਕ ਬੈਠੇ ਬੰਦਾ ਤੁਹਾਨੂੰ ਵੇਖਦਾ ਕਰਿਆ ਉਹਨੂੰ ਆਖੋ ਯਾਰ ਇੱਕ ਸਾਨੂੰ ਨੁਕਤਾ ਹੀ ਸੈਂਡ ਕਰ ਸਾਡੇ ਇੱਕ ਨੁਕਤੇ ਹੀ ਸੈਂਡ ਕਰ ਆਪਣੇ ਆਣ ਦੀ ਨਿਸ਼ਾਨਦੇਹੀ ਤੇ ਕਰਾਓ ਜਨਾਬ ਕਿਸੇ ਆਏ ਆ ਭਾਈ ਜਾਨ ਤੁਹਾਡੇ ਨਾਲ ਲੱਗੇ ਜਿਹੜੇ ਵੇਖ ਰਹੇ ਹੋ ਨਾ ਤੁਹਾਡੇ ਨਾਲ ਲੱਗੇ ਆ ਹਾਂ ਮੈਂ ਤੇ ਘੋਰੇ ਕਿਹਦੇ ਨਾਲ ਲੱਗਿਆ ਬਾਤਾਂ ਮਾਰਨ ਐ ਜ਼ਰਾ ਚੈੱਕ ਕਰੋ ਐ ਇੱਥੇ ਥੱਲੇ ਟਾਈਪ ਦਾ ਨਿਸ਼ਾਨ ਹੈ ਥੱਲੀ ਸਾਈਡ ਤੇ ਉਹ ਨਾ ਉਹਦੇ ਤੇ ਇਹਨੂੰ ਹੱਥ ਲਾਓ ਤੇ ਜਨਾਬ ਉੱਤੇ ਤੁਹਾਨੂੰ ਮੈਸੇਜ ਦਾ ਨਿਸ਼ਾਨ ਆ ਉਸੇ ਕੋ ਬੜਾਵਾ ਟੋਰੂ ਇੱਕੋ ਟੋਰਿਓ ਨਸਿਓ ਨਾ ਮੈਦਾਨ ਛੱਡ ਕੇ ਨਹੀਂ ਨਸਣਾ ਇਹ 2 ਹੋ ਗਏ ਨੇ ਤੁਹਾਡੇ ਨਾਲ ਇੱਕ ਕੰਮ ਬੰਦਾ ਹੋ ਰਿਹਾ ਐਡ ਹੋ ਗਿਆ ਮਾਸ਼ਾਅੱਲਾ ਜੀ ਮਾਸ਼ਾਅੱਲਾ ਆਓ ਜੀ ਬਿਸਮਿਲ੍ਲਾ ਜਨਾਬ ਵੈਲਕਮ ਤੁਹਾਡਾ ਜੀ ਸਜਾਵਲ ਸਾਹਿਬ ਮੈਂ ਤੁਹਾਨੂੰ ਗੱਲ ਦੱਸਾਂ ਇਹ ਮੈਂ ਮਸਾਲਾ ਬਣਾਇਆ ਮੱਝ ਦਾ ਕਿਹੜਾ ਇਹ ਦੇਖਿਆ ਜੀ ਇਹ ਜਿਹੜਾ ਇਹ ਮੱਝ ਦੀ ਖੁਰਾਕ ਬਣਾਈ ਇੱਕ ਮੱਝ ਦੀ ਇੱਕ ਦੀ ਇਹ ਹੁਣ ਜਿਹੜੀ ਮੈਂ ਦੇਣੀ ਹੈ ਅੱਛਾ ਇਹ ਵੀ ਮੈਂ ਤੁਹਾਨੂੰ ਦੱਸਾਂ ਹੁਣ ਤੁਸੀਂ ਅੱਗੇ ਮੈਨੂੰ ਪੁੱਛਦੇ ਸੀ ਭਾਈ ਆ ਛਾਪਰ ਚ ਕੀ ਹੈ ਹਾਂ ਤੁਹਾਨੂੰ ਸ਼ੱਕ ਆ ਕਿ ਫੁੱਲੀਆਂ ਮਖਾਣੇ ਹਾਂ ਲੇਕਿਨ ਇਹ ਮੱਝ ਦੀ ਮੈਂ ਨਾ ਇਹ ਦੇਖਿਆ ਜੀ ਇਹ ਜ਼ਿਮੀਂਦਾਰਾ ਕੰਮ ਹੈ ਬੜਾ ਕੁੱਤਾ ਜਿਹਾ ਉਹ ਮੋਹਨ ਸਿੰਘ ਭਾਈ ਨਾ ਆ ਗਏ ਨੇ ਭਾਈ ਇਹ ਜਨਾਬ ਮਸਾਲਾ ਬਣਾਇਆ ਜੀ ਮੋਹਨ ਸਿੰਘ ਭਾਈ ਆ ਗਏ ਨੇ ਇੰਡੀਆ ਦੇ ਇਹ ਦੇਖੋ ਜੀ ਮੈਂ ਹਰੀਆਂ ਮਿਰਚਾਂ ਪਾਈਆਂ ਜੀ ਜੀ ਥੋਮ ਪਾਇਆ ਜੀ ਅਦਰਕ ਪਾਈ ਜੀ ਅੱਛਾ ਅੱਛਾ ਲੂਣ ਵੀ ਪਾਇਆ ਵਿੱਚ ਇਹਦੇ ਮਤਲਬ ਥੋੜਾ ਜਿਹਾ ਅੱਛਾ ਅੱਛਾ ਬਿਸਮਿਲ੍ਲਾ ਮੋਹਨ ਸਿੰਘ ਭਾਈ ਇਹ ਜੀ ਜਿਹੜੇ ਮਸਲੇ ਨੇ ਮੱਝ ਦੇ ਥੋੜਾ ਜਿਹਾ ਕਿ ਵਾਲੇਕੁਮ ਸਲਾਮ ਬਦਰ ਹੈ ਉਹਦੀ ਨੂੰ ਕੋਈ ਮਸਲਾ ਬਣੇ ਨਾ ਮੱਝ ਦੀ ਓਡੀ ਨੂੰ ਆ ਕਿਰੇ ਡੱਡਾ ਵੱਜ ਜਾਂਦਾ ਕੋਈ ਮਸਲਾ ਬਣ ਜਾਂਦਾ ਕੋਈ ਥਣ ਦਾ ਅੱਗਾ ਪਿੱਛਾ ਹੁੰਦਾ ਹੈ ਮਸਾਲਾ ਉਹਦੇ ਵਾਸਤੇ ਸਹੀ ਤਿਆਰ ਕੀਤਾ ਝੋਟੀ ਦਾ ਮਸਾਲਾ ਇਹ ਦੇਸੀ ਥੋਮ ਹੈ ਸਹੀ ਦੇਸੀ ਥੋਮ ਕੁੱਟ ਕੇ ਵਿੱਚ ਅਦਰਕ ਪਾ ਕੇ ਹੋਰ ਕਿਹੜੀ ਚੀਜ਼ ਹਰੀਆਂ ਮਿਰਚਾਂ ਪਾਈਆਂ ਨੇ ਗਰਮੀ ਵਾਸਤੇ ਸੂਈਆਂ ਪਾ ਲਈਆਂ ਨਾ ਜੋ ਹਰੀਆਂ ਪਾਈਆਂ ਨੇ ਮੈਂ ਬਿਲਕੁਲ ਤੇ ਜੇ ਚੋਈ ਸਾਹਿਬ ਜੇ ਥਣ ਜਾਂਦਾ ਰਹੇ ਮੱਝ ਦਾ ਤੇ ਅੱਲਾ ਮਾਫੀ ਦੇ ਪਹਿਲੇ ਨੰਬਰ ਤੇ ਜਿਹਦਾ ਕੰਮ ਹੋਵੇ ਨਾ ਵੀ ਹੈ ਵੀ ਅੱਛਾ ਤੇ ਜੇ ਮਸਲਾ ਬਣੇ ਨਾ ਉਂਝ ਹਾਂ ਚੰਦਰੀ ਦਾ ਕੋਈ ਮਸਲਾ ਬਣੇ ਇਹੋ ਜਿਹਾ ਥਾਣਾ ਲਾ ਕੋਈ ਅੱਛਾ ਹੁਣ ਦੁੱਧ ਘੱਟ ਆਵੇ ਜਾਂ ਮਤਲਬ ਥੋੜਾ ਸੁੱਜ ਜਾਂਦਾ ਹਾਂ ਸਭ ਤੋਂ ਪਹਿਲਾਂ ਉਹਦੇ ਵਾਸਤੇ ਇਹ ਜੇ ਤੁਹਾਡੇ ਕੋਲੇ ਆ ਨਾ ਵਕਤੀ ਤੋਰ ਉਹ ਤੇ ਦੜਫੜ ਮਿਰਚਾਂ ਅੱਛਾ ਦੜਫੜ ਮਿਰਚਾਂ ਸਮਝਦੇ ਹੋ ਨਾ ਬਿਲਕੁਲ ਗੋਲ ਮੋਟੇ ਨੂੰ ਪੀਸਿਆ ਹੁੰਦਾ ਜੀ ਬਿਲਕੁਲ ਦੜਫੜ ਮਿਰਚਾਂ ਹੁੰਦੀਆਂ ਨੇ ਉਹਨਾਂ ਨੂੰ ਪਾਣੀ ਦੇ ਵਿੱਚ ਘੋਲ ਕੇ ਅੱਛਾ ਦਸਤੀ ਮੱਝ ਦੇ ਅੰਦਰ ਨਾਲ ਲਾ ਸੁੱਟੋ ਅੱਛਾ ਕੀ ਬਾਤ ਹੈ ਜੀ ਠੀਕ ਹੈ ਜੀ ਤੇ ਬਾਅਦ ਵਿੱਚ ਇੰਜ ਵੀ ਹੋ ਸਕਦਾ ਕਿ ਤੁਹਾਡੇ ਕੋਲ ਜੇ ਮਯਸਰ ਚੀਜ਼ਾਂ ਹਨ ਵਕਤੀ ਤੌਰ ਦੇ ਉੱਤੇ ਸਹੀ ਇਹ ਕੁੱਟੋ ਵਿੱਚ ਦੜਫੜ ਮਿਰਚਾਂ ਪਾਓ ਇੱਕ ਮਿੰਟ ਕਰਿਓ ਮਸਾਲਾ ਚੈੱਕ ਕਰਾਓ ਸਹੀ ਫਿਰ ਕੋਈ ਇਹਦੇ ਚ ਕੀ ਹੈ ਪਾ ਥੋਮ ਹੋਣਾ ਚਾਹੀਦਾ ਅੱਛਾ ਤੇ ਛਟਾਕੀ ਮਿਰਚਾਂ ਖੁਸ਼ਬੂ ਬੜੀ ਪਿਆਰੀ ਥੋਮ ਤੇ ਹੋਇਆ ਛਟਾਕੀ ਦੜਫੜ ਮਿਰਚਾਂ ਹੋਣੀਆਂ ਚਾਹੀਦੀਆਂ ਨੇ ਅੱਛਾ ਪਾ ਥੋਮ ਹੋਵੇ
ਸਹੀ ਵਿੱਚ ਤੁਸੀਂ ਆਪਣਾ ਦੂਸਰਾ ਮਸਾਲਾ ਪਾ ਸਕਦੇ ਹੋ ਜੇ ਪਾਣਾ ਹੋਵੇ ਤੇ ਸਹੀ ਜਿਹੜੀ ਜੀਰਾ ਉਹ ਜਿਹੜੀ ਪਾ ਲਓ, ਅਦਰਕ ਪਾ ਲਓ ਨਾ, ਉਹ ਦੂਸਰਾ ਜਵੈਣ ਪਾ ਲਓ ਵਿੱਚ, ਲੂਣ ਥੋੜਾ ਜਿਹਾ ਪਾ ਲਓ ਵਿੱਚ, ਜਿਹੜੀ ਚੋਟ ਦਾ ਮਸਾਲਾ ਨਾਲੇ ਮਿਹਦਾ ਵੀ ਤੇ ਨਾਲੇ ਮੇਨ ਚੀਜ਼ ਜਾ ਕੇ ਉਹਦੇ ਤੇ ਅਸਰ ਕਰੇਗਾ। ਬੱਲੇ 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 ਕੀ ਇਹ ਮਤਲਬ ਐਸਾ ਕਮਾਲ ਦੀ ਚੀਜ਼ ਹੈ। ਇੰਜੀ ਗੱਲ ਤੇ ਤੁਹਾਨੂੰ ਪਤਾ ਹੀ ਹੈ ਮੈਂ ਇਹ ਚੀਜ਼ਾਂ ਜਿਹੜੀਆਂ ਨਾ ਥੋੜਾ ਥੋੜਾ ਥੜਕਣਾ ਦਿੰਦਾ ਹੀ ਰਹਿਣਾ ਮੈਂ। ਇੰਜੀ ਗੱਲ ਹੈ ਅੱਜ ਕੱਲ੍ਹ ਹਰਾ ਪੱਠਾ ਨਾ, ਜੀ ਹਾਂ ਤੇ ਜਿਹੜੇ ਨਿਆਣੇ ਡੰਗਰ ਸ਼ੰਗਰ ਖੋਲਦੇ ਰਹਿੰਦੇ ਨੇ, ਤਾਂ ਅਗਲੇ ਦਿਹਾੜੇ ਉਹਨੇ ਮਾਰੀ ਸੋਟੀ ਅੱਛਾ ਮੱਝ ਨੂੰ। ਅੱਛਾ ਨਿਆਣੇ ਨੂੰ ਤੁਹਾਨੂੰ ਪਤਾ ਤੰਗ ਹੁੰਦੇ ਨੇ ਜਿਸ ਵੇਲੇ, ਬਿਲਕੁਲ ਤੇ ਉਹ ਭੰਨ ਥੋਮ ਹੋਈ ਵਾਲੀ ਗਈ। ਗੱਲ ਤੇਰਾ ਬੰਦੇ ਘੱਟ ਕਰ ਕਰਦੇ ਪਏ ਨੇ, ਹੈਂ ਇਹਨਾਂ ਥੋਮ ਵਾਲੀ ਤੇਰਾ ਘੱਟ ਧਿਆਨ ਕਰਦੇ ਪਏ ਨੇ। ਨਹੀਂ ਨਹੀਂ, ਮੈਂ ਤੂੰ ਪੁੱਛਿਆ ਮੈਂ ਤੈਨੂੰ ਤਾਂ ਦੱਸਿਆ, ਤੁਸੀਂ- ਧਿਆਨ ਵਾਲਾ ਕਿਹੜੀ ਟੈਨਸ਼ਨ ਹੈ। ਤੁਸੀਂ 2 ਮਿੰਟ ਫੜਿਓ ਜਨਾਨੀ ਦੀ ਗੱਲ ਛੇੜ। ਟੇਬਲ ਫੜੋ ਦੋ ਟੇਬਲ ਹਾਂ ਜਿਹਾਂ ਨੂੰ ਗੱਤਕ ਸੁਣਾਈਏ ਝੱਟ ਕੇ ਸ਼ੁਕਰ ਮੇਲਾ ਲਾਈ ਇਹਨਾਂ ਨੂੰ। ਮੈਂ ਤੈਨੂੰ ਤਾਂ ਦੱਸਿਆ ਵੀ ਤੂੰ ਪੁੱਛਣਾ ਨਾ ਵੀ ਇਹ ਕਿਹੜੇ ਮਖਾਣੇ ਨੇ। ਹਾਂਜੀ ਮੋਹਸਿਨ ਸਿੰਘ ਭਾਈ ਜਨਾਬ ਕਿੱਧਰ ਗਾਇਬ ਹੋ ਗਏ ਸਰਕਾਰ, ਆਓ ਜੀ ਬਿਸਮਿल्ला। ਗਾਇਬ ਹੋ ਗਏ, ਗੱਪਸ਼ਪ ਲਾਓ ਨਾ ਜੀ, ਕੀ ਗੱਲ ਹੈ ਬੜੇ ਰੁੱਖੇ ਰੁੱਖੇ ਹੋ। ਟੇਬਲ ਲਿਆਉਣਾ ਨੂੰ ਬਸ ਕਰ ਜੀ। ਜੀਟ ਵੀ ਸਰ ਆਤਮ ਸਾਰੇ ਵੀ ਨਹੀਂ ਗਾਸ ਕਰ ਦੇ। ਐਨ ਇਸ਼ਕ ਜਿਨ੍ਹਾਂ ਨੂੰ ਲੱਗ ਜਾਵੇ ਤੇ ਸੁੱਕ ਜਾਂਦੇ ਨੀ ਵਾਂਗੋ ਕਾਨਿਆਂ ਦੇ, ਅਦਰਕ ਤੇ ਕੁਝ ਸੁੱਕ ਜਾਂਦੇ ਕੋਈ ਮੁੱਕ ਜਾਂਦੇ, ਉਹ ਨਾਲ ਇਸ ਹਲਕਤ ਦਿਆਂ ਤਾਨਿਆਂ ਦੇ, ਤੇ ਕਈਆਂ ਇਸ਼ਕ ਦਾ ਨਾਮ ਬਦਨਾਮ ਕੀਤਾ, ਇਹ ਕਈ ਸੜ ਗਏ ਵਾਂਗ ਪਰਵਾਨਿਆਂ ਦੇ, ਉਹ ਕਦੀ ਇਸ਼ਕ ਦੇ ਉਹ ਬੱਦੇ ਕਦੇ ਛੁੱਟਦੇ ਨਹੀਂ, ਤੇ ਕਦੀ ਛੁੱਟ ਜਾਂਦੇ ਜੇਲ੍ਹਾਨਿਆਂ ਦੇ। ਐਨ ਇਸ਼ਕ ਦਾ ਰਾਹ ਬੜਾ ਖੜਾਈ ਮਤ ਸੋਖੜਾ ਵੇਖ ਕੇ ਭੁੱਲ ਜਾਵੇਂ, ਬਕਾ ਸਾਹਿਬ ਐਨ ਇਸ਼ਕ ਦਾ ਰਾਹ ਬੜਾ ਔਖੜਾਈ ਮਤ ਸੋਖੜਾ ਵੇਖ ਕੇ ਭੁੱਲ ਜਾਵੇਂ, ਇਸ਼ਕ ਤੁਲਦੇ ਰਤੀਆਂ ਨਾਲ ਮਾਸਿਆਂ ਮਤੇ ਨਾਲ ਦੋ ਸੇਰੀਆਂ ਤੁਲ ਜਾਵੇਂ, ਇਸ਼ਕ ਵਸਦੇ ਸ਼ੀਸ਼ ਤੇ ਮਹਿਲੇ ਅੰਦਰ ਮਤੇ ਗਲੀਆਂ ਵਿੱਚ ਤੁਲ ਜਾਵੇਂ, ਇਹਨਾਂ ਸੋਹਣਿਆਂ ਦਾ ਕੋਈ ਇਤਬਾਰ ਨਹੀਂ ਮਤੇ ਹੱਸਦਿਆਂ ਵੇਖ ਕੇ ਡੁੱਲ ਜਾਵੇਂ। ਓਏ ਹੋਏ ਹੋਏ ਹੋਏ, ਉਹ ਡਾਢਾ ਤੂੰ ਯਾਰ ਡਾਢਾ ਗੱਲ ਕਿਹੜੀ ਹੈ। ਚਾਚਾ ਪੰਪੀ ਕੋ ਨਹੀਂ ਹਟੂਗਾ ਜੀ, ਚਾਚਾ ਪੰਪੀਆ ਜਲ ਗਿਆ ਵਾਪਸੀ ਆਵਲ ਨਾ। ਉਹ ਕਿਕਰਾਂ ਦੀਆਂ ਫਲੀਆਂ ਨੀ ਢੀਕਾਂ ਸੱਜਣਾ ਦੀਆਂ, ਓਏ ਹੋਏ 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 ਪਈਆਂ ਰੋਂਦੀਆਂ ਗਲੀਆਂ ਨੀ ਢੀਕਾਂ ਸੱਜਣਾ ਦੀਆਂ, ਉਹ ਸ਼ੀਸ਼ੀ ਵਿੱਚ ਤੇਲ ਹੋਵੇ ਮੁਜਰਮ ਮੈਂ ਹੋਵਾਂ, ਕਰ ਸੱਜਣਾ ਦਾ ਜੇਲ ਹੋਵੇ ਮੁਜਰਮ ਮੈਂ ਹੋਵਾਂ। ਅੱਜ ਤੇ ਉੱਡਣਾ ਪਾ ਕਸਮ ਪੂਰਾ ਉੱਡਣਾ, ਅੱਜ ਮੈਨੂੰ ਤੇ ਦਿਹਾੜੀ ਸਕੂਨ ਆਵਣੀ ਨਹੀਂ ਨਾ। ਉਹ ਕੋਈ ਟੁਣ ਟੁਣ ਟੱਲੀਆਂ ਦੀ ਉਹ ਟੁਰ ਪਰਦੇਸ ਗਿਆ, ਉਹ ਰੌਣਕ ਮੁੱਕ ਗਿਆ ਗਲੀਆਂ ਦੀ ਟੁਰ ਪਰਦੇਸ ਗਿਆ। ਸ਼ੇਰ ਸਾਹਿਬ ਮੋਹਨ ਸਿੰਘ ਆਂਦੇ ਪਏ ਨੇ ਹੀਰ ਰਾਂਝੇ ਦਾ ਗਾ ਦਿਓ ਇੱਕ ਵਾਰੀ। ਸੁਣਾਨੇ ਸੁਣਾਉਂਦੇ ਆ ਜੀ, ਮੋਹਨ ਸਾਹਿਬ ਸੁਣਾਉਂਦੇ ਆ। ਉਹ ਕੋਈ ਮੰਜੀ ਦੀਆਂ ਬਾਈਆਂ ਨੀ ਉਹ ਮਿਲਣ ਵਾਲੇ ਮਿਲ ਪੈਂਦੇ, ਮਿਲਣ ਵਾਲੇ
ਸ਼ੁਕਰੀਆ ਸ਼ੁਕਰੀਆ ਜੀ ਮੋਹਨ ਸਾਹਿਬ ਸ਼ੁਕਰੀਆ ਕਸਮਾਂ ਚਾਹੀਆਂ ਨੀ ਮਿਲਣ ਵਾਲੇ ਮਿਲ ਪੈਂਦੇ ਤੇਰੇ ਕੋਲ ਗੱਤ ਬੜੀ ਐ ਸਜਾ ਵਾਲੇ ਮੰਨਣਾ ਪਵੇ ਮੰਨਨੇ ਹੋ ਮੇਰਾ ਪੈਰ ਤੰਦੂਰੀ ਤੇ ਓਏ ਅੱਧੀ ਵੱਧੀ ਖਾਵਾਂ ਦੇ ਤੂੰ ਨਾ ਜਾ ਮਜ਼ਦੂਰੀ ਤੇ ਅੱਧੀ ਵੱਧੀ ਖਾਵਾਂ ਦੇ ਕੁਛ ਛਪੜੀ ਚੋਵਨ ਦੇ ਓ ਕੋਈ ਛਤਰੀ ਚੋਵਣ ਦੇ ਖੁੱਲ ਕੇ ਮਿਲਿਆ ਆਏ ਹਾਏ ਜਿਹੜੀ ਆਉਂਦੀ ਏ ਆਵਣ ਦੇ ਖੁੱਲ ਕੇ ਮਿਲਿਆ ਕਰ ਇੱਥੇ ਲਿਆਸ ਬਣਾ ਕੇ ਇੱਕ ਵਾਰੀ ਉਹ ਸਿਰ ਸੱਟਾਂ ਮੈਂ ਸਰਾਣੇ ਤੇ ਕਿਵੇਂ ਤੇਰਾ ਦਿਲ ਕੀਤਾ ਓਏ ਹੋਏ ਹੋਏ ਮਨੂੰ ਛੱਡ ਕੇ ਜਾਣੇ ਤੇ ਓਏ ਕਿਵੇਂ ਤੇਰਾ ਦਿਲ ਕੀਤਾ ਕੋਈ ਗਮਲਾ ਗੋਲੋਵੇ ਓਏ ਆਪਣੇ ਤੂੰ ਡਾਡੇ ਦੀ ਸ਼ਾਲਾ ਕਵਰ ਨਾ ਕੋਲੋਵੇ ਆਪਣੇ ਤੂੰ ਡਾਡੇ ਦੀ ਓਏ ਕੋਈ ਰਕਸ਼ੇ ਚੰਗ ਵੈਂਦੇ ਰੁੱਠੇ ਤੇ ਮੰਨੀ ਜਾਂਦੇ ਓਏ ਹੋਏ ਪਨਿਓ ਅਗਲੇ ਰੰਗ ਰਹਿੰਦੇ ਰੁੱਠੇ ਤੇ ਮੰਨੀ ਜਾਂਦੇ ਇੱਥੇ ਬਣਾ ਕੇ ਲਿਆਸ ਤੇ ਇੱਕ ਵਾਰੀ ਸਾਈਕਲ ਜਨਾ ਦਾ ਮਈਆ ਸੁਣਾ ਦੇ ਮੈਨੂੰ ਜ਼ਰਾ ਓ ਕੋਈ ਸਾਈਕਲ ਜਨਾ ਦਾ ਇੱਕ ਵਾਰੀ ਮਾਇਆ ਮਿਲਿਆ ਉਹ ਵੀ ਬੜੇ ਆਂਦੇ ਨਾਂ ਦਾ ਇੱਕ ਵਾਰੀ ਮਾਇਆ ਮਿਲਿਆ ਓਏ ਟਾਂਗੇ ਦੀਆਂ ਖਿੱਚ ਬਦਨ ਵਾਲਾ ਵੀ ਸੁਣਾ ਦੇ ਮੈਨੂੰ ਉਹ ਟਾਂਗੇ ਦੀਆਂ ਖਿੱਚ ਬਦਰਾਂ ਆਇਆ ਸਾਨੂੰ ਮਿਲ ਸਜਣਾ ਹਾਏ ਹਾਏ ਸਾਡੇ ਦਿਲ ਦੀਆਂ ਲਾ ਸਦਰਾਂ ਹੋ ਇੱਕ ਸਾਨੂੰ ਮਿਲ ਯਾਰਾ ਇੱਥੇ ਬਣਾ ਕੇ ਲਿਆਸ ਉਹ ਚਿੱਟੇ ਰੰਗ ਦੇ ਰੱਪੇ ਮਾਇਆ ਓਏ ਕਾਟੇ ਸਜਣਾ ਦੇ ਸਾਨੂੰ ਨਫਿਆ ਜੇ ਮਾਇਆ ਕਾਟੇ ਸਜਣਾ ਦੇ ਯਾਰ ਮਾਈਏ ਤੇ ਸ਼ੁਰੂ ਹੋਏ ਨੇ ਤੇ ਤੂੰ ਛੱਡ ਦਿੱਤੇ ਨੇ ਬੰਦੇ ਕਿੰਨੇ ਆਏ ਨੇ ਬੰਦੇ ਦੀ ਦੋ ਹੀ ਚ ਪਈ ਓਏ ਹੋਏ 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 ਪੈ ਗਏ ਤੰਦੂਰ ਪੈ ਗਏ ਨਾ ਤੰਦੂਰ ਪੈ ਗਏ ਤੇ ਤੰਦੂਰ ਪੈ ਗਏ ਨੇ ਕਿੱਥੋਂ ਦੀ ਅੱਗਾਂ ਲੱਗ ਗਈਆਂ ਹਾਏ ਅੱਗਾ ਲੱਗ ਗਈ। ਅੱਗਾਂ ਲੱਗ ਕੇ ਸਾਨੂੰ ਇਸ਼ਕ ਮੈਂ ਤੇਰਾ ਬ੍ਰਦਰ ਤੇਰਾ ਸਾਥ ਪੂਰਾ ਦਿੰਦਾ ਪਿਆ ਹੈਂ? ਤੇਰਾ ਦੋਸਤ ਬ੍ਰਦਰ ਕੀ ਨਾਮ ਹੈ ਮੋਹਨ ਸਿੰਘ ਓਏ ਭਾਈ ਸਾਡੀ ਜਾਨ ਦਾ ਟੋਟਾ ਜਿਗਰ ਦਾ ਛੱਲਾ ਮੋਹਨ ਸਿੰਘ ਭਾਈ ਜਨਾਬ ਬਹੁਤ ਸ਼ੁਕਰੀਆ ਜਨਾਬ ਐ ਮੈਂ ਸੁਟਾ ਲਾ ਲਾਂ ਕਿ ਕਿਨੂੰ ਤਰਾਈਸ ਵਾਲਿਓ 8 ਬੰਦੇ ਨੇ ਤੂੰ 2 ਬੰਦੇ ਆਣੇ ਪਈ ਭਾਈ ਇੱਥੋਂ ਯਕਦਮ ਹੋ ਗਿਆ ਡਾਊਨ ਤੋਂ 8 ਹੋ ਗਏ ਕਸਮ 2 ਹੋ ਗਏ ਭਾਈ ਜੀ ਵੈਲਕਮ ਜਨਾਬ ਸਾਰਿਆਂ ਭਰਾਵਾਂ ਨੂੰ ਵੈਲਕਮ ਮੋਸਟ ਵੈਲਕਮ ਉਹ ਦਿਲਾਂ ਦਾ ਜਾਨੀ ਹੀਰਾਂ ਜੇ ਤੇਰੇ ਦੋਸਤ ਨੇ ਆਖਿਆ ਹੀਰਾਂ ਦਾ ਸੁਣਾਉਂਦੇ ਆ ਜਨਾਬ ਭਾਈ ਜੀ ਦੋਸਤ ਦੀ ਫਰਮਾਇਸ਼ ਭੁੱਲੋ ਨਾ ਨਾ ਆਵੇ ਭੁੱਲਦੇ ਨਹੀਂ ਆ ਹੁਣ ਕੈਸੇ ਹੈ ਹੀਰਾਂ ਜਾ ਯਾਰ ਮੈਨੂੰ ਤੇ ਪੂਰੀ ਦੀ ਗੱਲ ਸਮਝਦੀ ਕੈਸੇ ਆਸ਼ਕ ਹੈ ਹੀਰਾਂ ਦਾ ਭਾਈ ਇੱਕ ਆਸ਼ਿਕ ਹੋਏ ਨੇ ਆਸ਼ਿਕ ਮਰਦ ਆਸ਼ਕ ਮਰਦ ਹੋਏ ਨੇ। ਆਸ਼ਿਕ ਔਰਤ ਆਸ਼ਕ ਔਰਤ ਵੀ ਇਹੀ ਹਾਂ ਉਹਦਾ ਨਾਂ ਹੀ ਉਹਨਾਂ ਦੇ ਆਸ਼ਕ ਆ ਹਾਂ ਇਸ਼ਕ ਇਹਨਾਂ ਦੇ ਇਸ਼ਕ ਦੀ ਗੱਲ ਉਹਨੇ ਪਾ ਆਖਿਆ ਕੇ ਨਾ ਪਾ ਕੇ ਹੈ ਹਾਂ ਪਾਕ ਨੇ ਨਾ ਲੀਡਰ ਨਾ ਹੈ ਰੰਜਨ ਸੋਚ ਲਈਏ ਮਿਰਜ਼ੇ ਦਾ ਕੰਮ ਖਰਾਬ ਹੋਇਆ ਮੈਂ ਨੀਲ ਕਢਾਈਆਂ ਨੀਲ ਕਮੇਰਾ ਤਨ ਮਨ ਨੀਲੋ ਨੀਲ ਵੇ ਮੈਂ ਸੌਦੇ ਕੀਤੇ ਦਿਲਾਂ ਦੇ ਹਾਏ ਹਾਏ ਮੈਂ ਸੌਦੇ ਕੀਤੇ ਦਿਲਾਂ ਦੇ ਵਿੱਚ ਰੱਖ ਲੈ ਨੈਣ ਵਕੀਲ ਉਹ ਰੱਬ ਵਕੀਲੀ ਨਾ ਤੇਰੇ ਤੇ ਬੰਦਾ ਕੌਣ ਵਕੀਲ ਉਹ ਰਾਚਨੇ ਦੀ ਚਾਨਣੀ ਆਚਨੇ ਦੀ ਚਾਨਣੀ ਵੇ ਚੋਰਾਂ ਵੱਟੀ ਚੁੱਪ
ਉਹ ਛਾਵੇਂ ਬਵੀਏ ਉਸ ਦੀ ਜਿਹੜਾ ਹੱਥੀ ਲਾਈਏ ਰੁੱਖ ਆਂਦਾ ਸੌ ਜਾ ਨਾ ਯਕੀਨ ਦਰਨੇ ਡੋਰ ਕਦਰ ਤੇ ਸੱਟ ਮੈਂ ਸ਼ੇਰ ਖਲਾਂ ਵਿੱਚ ਵਾਂਗਦਾ ਮੈਨੂੰ ਕਿਸੇ ਨਹੀਂ ਪਾਣੀ ਨੱਥ ਕੰਡ ਦੇ ਜਾ ਤੇਰੇ ਵੀਰ ਨੂੰ ਕੌਣ ਆਖੇ ਮਿਰਜ਼ਾ ਜੱਟ ਤੂੰ ਵੀ ਮਿਰਜ਼ੇ ਦੀ ਗੱਲ ਸੁਣਾਈ ਆਸ਼ਿਕਾ ਤੂੰ ਵੀ ਆਸ਼ਿਕਾ ਮਿਰਜ਼ਾ ਮਿਰਜ਼ਾ ਹੀ ਹੈ, ਮਿਰਜ਼ਾ ਦੀ ਜੀ ਗੱਲ ਨਹੀਂ ਸੁਣਾਈ ਕਿਉਂਕਿ ਪਾਕ ਹਨ ਆਓ ਅੱਧ ਘਰ ਛੜੀ ਰਾਂਝੇ ਦੀ ਗੱਲ ਸੁਣਾ ਲੈਂਦੇ ਆ ਰਾਂਝਾ ਹੀਰ ਰਾਂਝਾ ਮਹਿਰਾ ਮੋਨਾ ਵੇਲਿਆਂ ਨੂੰ ਅੱਛਾ ਸ਼ੇਰ ਮੇਰੇ ਦਿਨ ਤੇ ਉਖੜਿਆ ਜੀ ਅਸਲੇ ਮੈਮਰੀ ਕਾਰਡ ਹੁੰਦਾ ਨਾ ਵਿੱਚ ਕਾਰਡ ਪਈ ਜਾਂਦਾ ਫਿਰੀ ਜਾਂਦਾ ਵਿੱਚ ਫਿਰੀ ਜਾਂਦਾ ਤੇ ਡਿਸਕ ਪੁਰਾਣੀ ਹੋਈ ਡਿਸਕ ਪੁਰਾਣੀ ਹੋਈ ਤੇ ਨਵੀਂ ਕਰ ਲੈਣੇ ਆ ਜ਼ਰਾ ਅੱਛਾ ਜੀਓ 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 ਯਾਰ ਬੰਦੇ ਵੱਧਦੇ ਨਹੀਂ ਹਨ ਪਤਾ ਨਹੀਂ ਕੀ ਮਸਲਾ ਹੈ ਅੱਲਾ ਦੀ ਕਸਮ ਸਦਕਾ ਹਰਾਜ ਕੱਢੋ ਤੇ ਬੰਦੇ ਬਚੇ ਯਾਰ ਉਹ ਚੈਨਲ ਹੈ ਸਾਡਾ ਕਿ ਜਿੱਦੇ ਤੇ ਅੱਟਾ ਟਾਈਮ ਤੇ 500 ਬੰਦਾ 400 ਬੰਦਾ ਬੈਠਾ ਹੈ ਠੀਕ ਹੈ ਇੱਕ ਟਾਈਮ ਤੇ 400 ਬੰਦਾ ਸਹੀ ਗੱਲ ਪਤਾ ਨਹੀਂ ਸਾਡੀਆਂ ਸ਼ਕਲਾਂ ਨਹੀਂ ਪਸੰਦ ਆਈਆਂ ਜੀਆਂ ਨੂੰ ਇੰਜ ਗਏ ਨੇ ਰਿਹਾੜਨ ਗਾਵਾਂ ਯਾਰ ਇਹ ਨਾ ਗੱਲ ਕਰਿਆ ਕਰ ਐ ਵੀ ਸ਼ਕਲਾਂ ਤੇ ਅੱਲਾ ਦੇ ਫਜ਼ਲ ਨਾਲ ਸਾਡੀਆਂ ਚੰਗੀਆਂ ਨੇ ਇਹ ਸ਼ਕਲ ਹੀ ਮੈਂ ਮਾੜੀ ਨਹਾਉਣ ਦੀ ਕੋਸ਼ਿਸ਼ ਕਰ ਰਹੇ ਕਿ ਉਹ ਤੇ ਕੋਈ ਇਨਸ਼ਾਅੱਲਾ ਬਦਲ ਦੇਖਣਾ ਜੀ ਵੈਲਕਮ ਭਾਈ ਮੋਹਨ ਸਿੰਘ ਭਾਈ ਸਾਨੂੰ ਬਾਕੀ ਤੇ ਭਾਈ ਕਿਸੇ ਤੇ ਜੋ ਕੋਈ ਵੀ ਹੋਵੇ ਨਾ ਮੋਹਨ ਸਿੰਘ ਭਾਈ ਤੇ ਸ਼ਿਕਵਾ ਗੱਲਾਂ ਨਹੀਂ ਸੀ ਕਰ ਸਕਦੇ ਉਹਨਾਂ ਨੇ ਹੱਦ ਕਰ ਛੜੀ ਆਪਣੀ ਉਹਨਾਂ ਨੇ ਬਾਕ ਦੱਸ ਵਾਕਈ ਭਾਈ ਜੀ ਮਿੱਤਰ ਹੀ ਨੇ ਮਿੱਤਰ ਹੀ ਨੇ ਮੰਨਿਆ ਇਹਨਾਂ ਨੂੰ ਟੁਰਕ ਦਾ ਛੜੀ ਵੀ ਲਾਲਾ ਇਹਨਾਂ ਨੂੰ ਦਿੱਲੂ ਮੰਨਿਆ ਨਹੀਂ ਵਾਕਈ ਸਾਡੇ ਚੜ੍ਹਦੇ ਪੰਜਾਬ ਦੇ ਭਰਾ ਨੇ ਹੈ ਚੜ੍ਹਦੇ ਪੰਜਾਬ ਮੋਹਨ ਸਾਹਿਬ ਇਹਨੂੰ ਸ਼ੇਅਰ ਕਰੋ ਇੱਕ ਵਾਰ ਤੁਹਾਡੇ ਸੰਗੀ ਹੋਰ ਆਵਣ ਯਾਰ ਮੋਹਨ ਸਿੰਘ ਭਾਈ ਕੋ WhatsApp ਤੇ ਅੱਗੇ ਪਿੱਛੇ ਇਹਨਾਂ ਨੂੰ ਸ਼ੇਅਰ ਕਰੋ ਨਾ ਥੱਲੇ ਤਰੈਣ ਨਹੀਂ ਜਿਹੜੇ ਦਾਣੇ ਜੀ ਯਾਰ ਪਤਾ ਨਹੀਂ ਅਸੀਂ 2-3 ਦਿਨ ਆਏ ਨਹੀਂ ਰੁਟੀਨ ਨਾਲ ਲਾਈਫ ਤਾਂ ਖਰਾਬ ਹੋ ਗਈ ਸਾਡੀ ਇਹ ਤੇ ਬੜੀ ਅੱਛੀ ਜਾਂਦੀ ਵੀ 100 ਘੰਟਾ ਮਾਰਦੀ ਵੀ ਖੁਦਾ ਜਾਣਦਾ 100 ਘੰਟਾ ਦਿਨ ਚ ਮਾਰਿਆ ਸੀ ਮੈਂ ਤੁਹਾਡੇ ਨਾਲ ਬਹੁਤ ਮੇਰਾ ਪੱਕਾ ਹੈ ਨਾ ਤੇ ਮੈਂ ਤੇ ਹਿਸਾਬ ਲਾਇਆ ਮੈਂ ਕਿਹਾ ਜਿਹੜਾ ਅਸੀਂ ਟੱਕ ਧਰ ਲਿਆ ਨਾ 100 ਘੰਟੇ ਵਾਲਾ ਇਹ ਅੱਲਾ ਦੇ ਫਜ਼ਲ ਨਾਲ ਅਸੀਂ 40 ਦਿਨਾਂ ਚ ਵਾਜ ਟਾਈਮ ਨੂੰ ਪਰਾਂ ਕਰ ਸਕਣਾ ਸਾਈਡ ਪਰ ਇਹ ਲੱਗਦਾ ਵੀ ਮੈਨੂੰ ਸਾਲ ਲੱਗੇਗਾ ਇਹ ਰੋਜ਼ ਥੋੜਾ ਕਰ ਦੇ ਕੰਮ ਜਿਹੜਾ ਕੋਈ ਗੱਲ ਬਾਕੀ ਫੇਰ ਵੀ ਇਸੀ ਹਿੰਮਤ ਨਹੀਂ ਹਾਰਨੀ ਅੱਲਾ ਦੇ ਫਜ਼ਲ ਨਾਲ ਇਹ ਸਾਡਾ ਇੱਕ ਮਿਸ਼ਨ ਹੈ ਇਹਨੂੰ ਅਸੀਂ ਪੂਰਾ ਕਰਕੇ ਛੱਡਣਾ ਚਾਹੇ ਸਾਨੂੰ ਤਰੋੜੇ ਪਾਣੀ ਪਏ ਕੋਲੇ ਚ ਤੇ ਕੋਲਾਂ ਵਿੱਚ ਦਈ ਮਾਇਆ ਬੰਦੇ ਦਿਆਂ ਪੁੱਤਰਾਂ ਨੂੰ ਏ ਨੇਕੀ ਪੁੱਲ ਦੀ ਨਹੀਂ ਮਾਇਆ ਬੰਦੇ ਦਿਆਂ ਪੁੱਤਰਾਂ ਨੂੰ ਏ ਉੱਠੋ ਚਲੀਏ ਫਿਰ ਮੱਝਾਂ ਨੂੰ ਕਰ ਲਈ ਮੱਝਾਂ ਦੇ ਚੱਲਨੇ ਤੁਸੀਂ ਆ ਜ਼ਰਾ ਕੋਲਾਂ 'ਚ ਦਹੀਂ ਹੁੰਦਾ ਉਹ ਵੀ ਸੁਣਾਓ ਉੱਠ ਮੈਂ ਸਾਡੀਆਂ ਫੇਵਰਟ ਪਾਈਆਂ ਸਾਨੂੰ ਸੁਣਾ ਕੇ ਜਾਇਆ ਕਰ ਕਰੋ ਬ੍ਰਦਰ ਨੂੰ ਸਪੋਰਟ ਓ ਯਾਰ ਤਾਬਿਆਦਾਰ ਹੋਣੀ ਹੈ ਤੇ ਹੋਈ ਜਾਣੀ ਚੌਧਰੀ ਕੀ ਮਸਲਾ ਹੀ ਟੈਨਸ਼ਨ ਹੀ ਕੋਈ ਨਹੀਂ ਹੈ ਅਸੀਂ ਬੜਾ ਲਾਈਵ ਤੇ ਬੈਠੇ ਹਾਂ ਸਾਰੀ ਜ਼ਿੰਦਗੀ ਅੱਲਾ ਦਾ ਫਜ਼ਲ ਕਿਆ ਸਮਝ ਲੈਣੀ ਚਾਹੀਦੀ ਜ਼ਿੰਦਗੀ ਦੀ ਨਾ ਕਰਨ ਲੈਣੀ ਚਾਹੀਦੀ ਹੈ ਚਸ ਲੈਣੀ ਚਾਹੀਦੀ ਚਸ ਲੈਣੇ ਵੀ ਜ਼ਿੰਦਗੀ ਦਾ ਇੰਜੋਇਮੈਂਟ ਕਰਨੇ ਮੇਲੇ ਜ਼ਿੰਦਗੀ ਦੇ ਲੱਗਦੇ ਰਾਸਨ ਬਹਾਰ ਹੋਸਨ आसान होसन मोहन सिंह भाई आपकी नज़र शेर है सुनाइए ना ਜ਼ਰੂਰ बेबस माई असी समझ गए हैं तुसी अगले यार ना रहे हो जी दिल लुट के असा मस्कीना दा किड्डे बेपरवाह थी गए हो जी ये अगले जहम भर नहीं सके उत्तों निमक छड़ेंदे पे हो जी वो मैं मस्कीन जिंदगी च क्यों जुल्म करेंदे पे हो जी बड़ी गल है ठीक है ठीक बहुत अगे जाओ ਅੱਗੇ ਨਹੀਂ ਪਿੱਛੇ ਵਾਲਾ ਕੰਮ ਟੁਰ ਪਿਆ ਨਹੀਂ ਹੋਰ ਲੈਣੇ ਪਿੱਛੇ ਹੋ ਗਏ ਜਦੋਂ ਦਾ ਕਹਿੰਦਾ ਨਾ ਤੁਸੀਂ ਬਹੁਤ ਅੱਗੇ ਜਾਓਗੇ ਉਦੋਂ ਤੇ ਤਬਾਹ ਹੋ ਗਏ ਖੁਦਾ ਦੀ ਕਸਮ ਤਬਾਹ ਹੋ ਗਿਆ ਜਿਹੜਾ ਚੈਨਲ ਨੂੰ ਲਾਈਕ ਵੀ ਕਰ ਛੜਿਆ ਕਰੋ ਅਸੀਂ ਮੂੰਹ ਅੱਡ ਕੇ ਬੈਠੇ ਹਾਂ ਅਸੀਂ ਆ ਲਾਈਕ ਵੀ ਕਰੋ ਸਾਰਾ ਕਿੰਜ ਸਤਿਆਨਾਸ਼ ਕਰ ਛੜੀ ਉਹ ਜਦੋਂ ਆਣਾ ਹੈ ਜਿੱਦਾਂ
ਚੰਗਾ ਭਲਾ ਚੋਸਾ ਸਵੇਰੇ ਮੈਂ ਬੜੇ ਬਹੁਤ ਨਾਲ ਲੋਕਾ ਪਾਇਆ, ਬੜੇ ਬਹੁਤ ਨਾਲ ਸਵੇਰੇ ਅੱਗ ਬਣਾ ਕੇ ਸਪੈਸ਼ਲ ਆਇਆ ਸਰਗੀ ਚੰਨ ਚੜੇ ਹੋਏ ਕਦੇ ਨਹੀਂ ਛੁਪ ਸਕਦੇ ਤੇ ਗੁਰੂ ਛੁਪਦੇ ਨਹੀਂ ਵਿੱਚ ਚੇਲਿਆਂ ਦੇ। ਚੰਨ ਚੜੇ ਹੋਏ ਕਦੇ ਨਹੀਂ ਛੁਪ ਸਕਦੇ, ਗੁਰੂ ਛੁਪਦੇ ਨਹੀਂ ਵਿੱਚ ਚੇਲਿਆਂ ਦੇ। ਬੱਚਾ ਸ਼ੇਰ ਦਾ ਛੱਡੀਏ ਵਿੱਚ ਭੇਡਾਂ, ਭੇਡਾਂ ਵਿੱਚ ਫਿਰਦਾ ਵਾਂਗ ਲੇਲਿਆਂ ਦੇ। ਜਿਹੜਿਆਂ ਸਕਿਆਂ ਪੁੱਤਰਾਂ ਦੇ ਸੇਕ ਹੋਵਣ, ਕਦੂ ਹੁੰਦੇ ਨੇ ਦਰਦ ਮਤਰੇਲਿਆਂ ਦੇ। ਲੂਣ ਲਾ ਕੇ ਧੋਵੀਏ ਲੱਖ ਵਾਰੀ, ਕੋੜੇ ਰਹਿਣ ਸਵਾਦ ਕਰੇਲਿਆਂ ਦੇ। ਹਰ ਚੀਜ਼ ਅਸਲ ਨੂੰ ਭਾਲਦੀ ਏ ਦੁੱਧਾਂ ਨਾਲ ਸਵਾਦ ਗਜਰੇਲਿਆਂ ਦੇ। ਜਿਹੜੀਆਂ ਬੱਜ ਨਿਹਾਰੀਆਂ ਖਾਨ ਘੋੜੇ ਕੱਦੂ ਥੱਕ ਦੇ ਨਾਲ ਦਬੇਲਿਆਂ ਦੇ। ਤੇ ਬਾਹਾਂ ਵਾਲੇ ਵੈਰ ਪਚਾ ਲੈਂਦੇ, ਬਾਹਾਂ ਵਾਲੇ ਵੈਰ ਪਚਾ ਲੈਂਦੇ, ਰੋਬ ਦੇ ਕੇ ਪੈਸਿਆਂ ਧੇਲਿਆਂ ਦੇ। ਕਸੂਰ ਮੰਦਾ ਤੂੰ ਉਸਲੇ ਜੰਮਿਆ ਨਹੀਂ ਸੀ, ਤੇ ਹੀਰ ਰਾਂਝਾ ਮਹਿਰਮ ਉਹਨਾਂ ਵੇਲਿਆਂ ਦੇ। ਆਇਆ ਜਣਿਆ ਇਹ ਤਾਂ ਬਾਕੀ ਬੜੀ ਪੁਆਇੰਟ ਦੀ ਗੱਲ ਸੁਣਾਈ ਹੈ। ਲੋ ਜੀ ਬ੍ਰਦਰ ਆ ਗਿਆ ਤੁਹਾਡਾ ਹੀਰ ਰਾਂਝੇ ਵਾਲਾ ਸ਼ੇਰ ਵੀ ਜੀ। ਬ੍ਰਦਰ ਟੀਸੀ ਲਾਈਵ ਕਿਉਂ ਬੰਦ ਕਰ ਦੀ? ਜਿਹੜਾ ਨਾ ਪੜਨਾ ਮੁੰਡਾ ਸੀ ਉਹ ਤੁਹਾਨੂੰ ਪਤਾ ਮੈਂ ਇੰਟੈਲੀਜੈਂਟ ਹਾਂ ਯਾਰ। ਪਤਾ ਕੀ ਗੱਲ ਹੈ, ਕੰਮ ਕਾਜ ਵਾਲੇ ਬੰਦੇ ਨਾ ਜ਼ਰਾ ਫਿਰ ਦੁਨੀਆਦਾਰੀ ਵੀ ਮਾੜੀ ਚੰਗੀ ਚਲਾਣੀ ਪੈਂਦੀ ਹੈ ਨਾ। ਤੇ ਮੇਰੀ ਦੁਕਾਨ ਵੀ ਕੜੀਆਂ ਤੋਂ ਹੁੰਦਾ ਸੀ, ਤੇ ਫਿਰ ਉਹ ਵੀ ਚਲਾਣੀ ਹੈ। ਤੇ ਬੰਦਾ ਇਹ ਜਾਣਨਾ ਨਾ ਜਿਹੜਾ ਸਾਡਾ ਮਲੰਗ ਹੈ, ਇਹ ਜਿਹੜਾ ਜੀ ਇਹ ਫਿਰ ਇਹਦੇ ਕੋਲ ਹੁਣ ਮੈਂ ਜਾਂਦਾ ਪਿਆ ਦੁਕਾਨ ਤੇ ਰਾਹ 'ਚ ਬੈਠੇ ਆ ਪੀਰ, ਇਹਦੇ ਕੋਲ ਬਹਿ ਗਿਆ ਜ਼ਰਾ ਝੱਟ। ਮੈਂ ਚਲੋ ਗੱਪ ਸ਼ਪ ਲਾਈ ਇਹਨਾਂ ਨੇ, ਉਹ ਲੱਗ ਗਿਆ ਬਹਿ ਗਿਆ ਤੇ ਝੱਟ। ਹੁਣ ਖੂਹ ਤੇ ਜਾਣਾ, ਤੁਹਾਨੂੰ ਖੂਹ ਚੈੱਕ ਕਰਾਉਂਦੇ ਆ ਜਨਾਬ। ਕਰੋ ਗੱਲ ਦਾ ਖੂਹ ਚੈੱਕ ਕਰਾਨੇ ਆ ਜੀ ਬੜੇ ਤੁਹਾਨੂੰ। ਖੂਹ ਯਾਰ ਜਨਾਬ ਗੱਲ ਕਹਾਣੀ ਸੁਣਾ ਜੀ। ਕਹਾਣੀ ਕਿਹੜੀ? ਸੁਣਾ ਕੋ ਬਾਦਸ਼ਾਹ ਸਲਾਮਤ ਦੀ ਕਹਾਣੀ ਸੁਣਾ। ਮੈਂ ਕੱਲ ਸੁਣਾਈ ਸੀ। ਬਾਜਾ ਸਲਾਮਤ ਦੀ ਯਾਰ ਮੈਂ ਨਾ ਗੱਲ ਉੱਚੀ ਤਰ੍ਹਾਂ ਕਰ। ਓਏ ਉੱਚੀ ਫਿਰ ਹੁਣ ਕਿੰਨੀ ਕੁ ਉੱਚੀ ਕਰਨੀ ਹੈ ਲੱਲਾ ਜ਼ਮਾਨ। ਮੈਂ ਤੈਨੂੰ ਗੱਲ ਸੁਣਾਈ ਨਾ ਪਰਸੋਂ ਫਿਰ। ਮੈਂ ਇੱਕ ਮੋਬਾਈਲ ਤੋਂ ਵਾਕਿਆ ਪੜਿਆ, ਮੋਬਾਈਲ ਤੋਂ ਹੀ। ਬੰਦਾ ਕੀ ਮਹਾ ਅਕੀਦੇ ਦੀ ਗੱਲ ਦੱਸਣ ਲੱਗਾ। ਜਿਹਦਾ ਅਕੀਦਾ ਪੁਖਤਾ ਹੁੰਦਾ ਨਾ, ਉਹ ਬੰਦੇ ਦਾ ਅਕੀਦਾ ਪੁਖਤਾ, ਮਾਨ ਪੁਖਤਾ ਹੈ। ਤਾਂ ਕੀ ਮਹਾ ਉਹਦੀ ਦੁਕਾਨ ਹੈ ਛੋਟੀ ਜੀ, ਮਤਲਬ ਦੀ ਹੈ। ਉਹ ਕੀ ਕਰਦਾ ਹੈ, ਡੇਲੀ ਘਰੋਂ ਨਿਕਲਦਾ ਜਿਸ ਵੇਲੇ ਦੁਕਾਨ ਤੇ ਜਾਣ ਲੱਗਦਾ ਹੈ, ਤੇ ਉਹ ਆਪਣੇ ਘਰ ਦੇ ਨੂੰ ਆਖਣਾ ਵੀ ਮੈਨੂੰ ਪਰਚੀ ਜਿਹੜੀ ਸ਼ਾਇਦ ਚਾਹੀਦੀ ਹੈ ਨਾ, ਪਰਚੀ ਤੇ ਲਿਖ ਦੇ। ਉਹਨੇ ਦੁਕਾਨ ਤੇ ਜਾਣਾ, ਜਿਹੜਾ ਸਮਾਨ ਪੂਰਾ ਹੋ ਜਾਣਾ, ਉਹ ਪੈਸੇ ਸਮਾਨ ਲਿਆ ਕੇ ਧਰ ਲੈਣਾ, ਤੇ ਬਸ ਠੀਕ ਹੈ, ਅੱਲਾ ਲਾ ਘਰ ਟੁਰ ਜਾਣਾ। ਇੱਕ ਦਿਨ ਕੀ ਵਾਕਿਆ ਹੋਇਆ ਉਹਦੇ ਨਾਲ ਕਿ ਬੰਦਾ ਕੋ ਆਇਆ, ਗੱਡੀ ਦੁਕਾਨ ਦਾ ਕੋਈ ਗੁਜ਼ਰਦਾ, ਐਨ ਦੁਕਾਨ ਦੇ ਸਾਹਮਣੇ ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ। ਠੀਕ ਹੈ, ਟਾਇਰ ਪੈਂਚਰ ਜਿਸ ਵੇਲੇ ਹੋ ਗਿਆ, ਹੁਣ ਉਹ ਬੰਦਾ ਉੱਥੇ ਖਲੋਤੇ ਆ ਬਾਹਰ। ਉਹ ਜਿਹੜਾ ਡਰਾਈਵਰ ਆ ਉਸ ਬੰਦੇ ਦਾ, ਉਹ ਗੱਡੀ ਦਾ ਟਾਇਰ ਸ਼ਾਇਰ ਖੋਲ੍ਹਣ ਲੱਗ ਪਿਆ, ਪੈਂਚਰ ਲਵਾਉਣ ਟੁਰ ਗਿਆ। ਸਟੈਪਣੀ ਨਹੀਂ ਹੋਈ ਉਹਦੇ ਕੋਲ, ਸ਼ਾਇਦ ਤਾਂ ਹੀ ਵਜ੍ਹਾ ਹੋਈ। ਉਹ ਕੀ ਬਾਹਰ ਆਇਆ, ਉਹਨੇ ਆਣ ਕੇ ਆਖਿਆ ਪੁੱਤਰ ਤੁਸੀਂ ਅੰਦਰ ਆ ਕੇ ਇੱਥੇ ਬਹਿ ਜਾਓ। ਠੀਕ ਹੈ, ਵੀ ਅੰਦਰ ਪੱਖੇ ਥੱਲੇ। ਉਹ ਬੰਦਾ ਬਹਿ ਗਿਆ, ਉਹਨੇ ਵੇਖਿਆ ਤਾਕਿਆ, ਉਹਨੇ ਹਿਸਾਬ ਲਾਇਆ। ਉਹਦੀ ਛੋਟੀ ਜਿਹੀ ਬੱਚੀ ਉਸ ਵੇਲੇ ਹਕੀਮ ਦੀ ਨਾਲ ਜਿਹੜੀ ਦੁਕਾਨ 'ਤੇ ਸੀ। ਉਹ ਝੱਟ ਹੋਵੇ ਤੇ ਉਹਦਾ ਟਾਈਮ ਹੋ ਗਿਆ ਘਰ ਜਾਣ ਦਾ। ਉਹ ਆਖੇ ਪਾਪਾ ਘਰ ਚਲੀਏ, ਉਹ ਭੁੱਖ ਲੱਗੀ ਵੀ ਘਰ ਚਲੀਏ ਝੱਟ। ਉਹ ਹਕੀਮ ਸਾਹਿਬ ਉਹ ਬੰਦੇ ਵੱਲ ਉੱਠਦੇ ਨਹੀਂ ਹੈ। ਉਹ ਜਿਹੜਾ ਬੰਦਾ ਦੁਕਾਨ 'ਚ ਬੈਠਾ, ਉਹਨੇ ਦਿਲ 'ਚ ਸੋਚਿਆ ਕਿ ਮੈਂ ਹੁਣ ਬੰਦਾ ਹਕੀਮ ਸਾਹਿਬ ਮੇਰੇ ਵਾਸਤੇ ਬੈਠੇ ਨੇ, ਤੇ ਲਿਆਦਾ ਕੀ ਹੋਵੇ ਕਿ ਇਹਨਾਂ ਨਾਲ ਮੈਂ ਕੋਈ ਗੁਫ਼ਤਗੂ ਕਰਾਂ, ਤੇ ਬਈ ਮਸਲਨ ਕੋਈ ਦਵਾਈ ਦਾਰੂ ਦੀ ਗੱਲ ਕਰਾਂ ਇਹਨਾਂ ਨਾਲ, ਚਲੋ ਟਾਈਮ ਗੁਜ਼ਰੇ ਨਾਲ ਇਹਨਾਂ ਦਾ ਕੋਈ ਫਾਇਦਾ ਹੋ ਜੇ। ਉਹ ਬੰਦੇ ਨੇ ਗੱਲ ਸੁਣਾਈ, ਉਹਨੇ ਹਕੀਮ ਸਾਹਿਬ ਮੇਰੀ ਸ਼ਾਦੀ ਨੂੰ ਇੰਨੇ ਸਾਲ ਹੋ ਚੱਲੇ ਨੇ। ਯਾਰ ਉਹੀ ਗੱਲ ਹੋ ਗਈ, ਜ਼ਰੂਰੀ ਤੇ ਨਹੀਂ ਨਾ। ਉਹਨੇ ਹਕੀਮ ਸਾਹਿਬ ਵੀ ਇੰਨੇ ਸਾਲ ਮਤਲਬ 3-4 ਸਾਲ ਹੋ ਚੱਲੇ ਨੇ, 5 ਸਾਲ ਜਿੰਨੇ ਵੀ ਹੋ ਗਏ ਨੇ, ਤੇ ਇਸ ਗੱਲ ਤੋਂ ਮੈਂ ਥੋੜ੍ਹਾ ਜਿਹਾ ਮਾਯੂਸ ਹਾਂ। ਅੱਲਾ ਦੀ ਜ਼ਾਤ ਨੇ, ਉਹਨੇ ਮੈਨੂੰ ਇਹ ਤਾਂ ਲਾਦ ਨਹੀਂ ਹੈ। ਤੇ ਹਕੀਮ ਸਾਹਿਬ ਨੇ ਆਖਿਆ ਅਸਤਗਫਾਰ ਪੜੋ, ਅਸਤਗਫਿਰullah ਕਰੋ, ਵੀ ਜਿਹੜਾ ਨਾ ਅੱਲਾ ਤੋਂ ਮਾਯੂਸ ਨਹੀਂ ਹੋਵੇਦਾ ਆਪਣੇ ਰੱਬ ਤੋਂ। ਉਹਦਾ ਰੱਬ ਬੜਾ ਵਸੀ ਹੈ, ਬੜਾ ਖੁੱਲ੍ਹਾ ਖਜ਼ਾਨੇ ਨੇ ਉਹਦੇ। ਖੈਰ ਉਹਨਾਂ ਨਾਲ ਗੱਲਾਂ ਕਰਦਿਆਂ ਨਾ ਗੱਲ ਸੁਣ ਲਈ ਹਕੀਮ ਹੋਰਾਂ ਨੇ। ਉਹਦੇ ਵਾਸਤੇ ਉਹਨਾਂ ਨੇ ਦਵਾਈ ਬਣਾਉਣੀ ਸ਼ੁਰੂ ਕਰ ਦਿੱਤੀ। ਇੱਕ ਪੁੜੀ ਤੇ ਨਾਂ ਲਿਖਿਆ, ਤੁਹਾਡਾ ਨਾਂ ਕੀ? ਉਹਨੇ ਆਖਿਆ ਮੇਰਾ ਨਾਂ ਫਲਾਂ ਹੈ, ਮੁਹੰਮਦ ਅਲੀ ਕਰ ਲਓ। ਵੇ ਇੱਕ ਪੁੜੀ ਮੁਹੰਮਦ ਅਲੀ ਦੀ, ਇੱਕ ਬੇਗਮ ਮੁਹੰਮਦ ਅਲੀ ਦੀ ਬਣਾ ਦਿੱਤੀ। 2 ਪੁੜੀਆਂ ਬਣਾ ਕੇ ਉਹਨੇ ਆਖਿਆ ਜਿੱਦਾਂ ਜੀਆਂ ਨੇ ਖਾਣੀ ਹੈ ਤੁਸੀਂ ਦਵਾਈ। ਇਹਨੇ ਜਿਹਨੂੰ ਗੱਡੀ ਵਾਲਾ ਵੀ ਆ ਗਿਆ ਪੈਂਚਰ ਲਵਾ ਕੇ, ਉਹ ਪੈਸੇ ਉਹਨੇ ਆਖਿਆ ਜੀ ਪੈਸੇ ਨਹੀਂ ਲੈਣੇ। ਹਕੀਮ ਸਾਹਿਬ ਨੇ ਆਖਿਆ ਪੈਸੇ ਨਹੀਂ ਲੈਣੇ। ਹੁਣ ਉਹ ਬੰਦਾ ਬੜਾ ਹੈਰਾਨ ਹੋਇਆ ਵੀ ਮੇਰੇ ਕੋਲ ਹਕੀਮ ਸਾਹਿਬ ਪੈਸੇ ਨਹੀਂ ਲੈਂਦੇ ਪਏ।
ਜਿਹੜਾ ਨਾਲ ਕੋਈ ਬੰਦਾ ਖਲੋਤਿਆ ਬਾਹਰੋਂ, ਉਹਨੇ ਆਖਿਆ ਵੀ ਮੈਂ ਤੁਹਾਨੂੰ ਵਜ੍ਹਾ ਦੱਸਣਾ ਵਕੀਮ ਸਾਹਿਬ ਕਿਉਂ ਲੈਂਦੇ ਪਏ। ਇਹਨਾਂ ਦਾ ਰਾਸ਼ਨ ਪਾਣੀ ਖਰਚਾ ਪੂਰਾ ਹੋ ਗਿਆ, ਇਹਨਾਂ ਨੂੰ ਤੁਹਾਡੇ ਕੋਲ ਪੈਸੇ ਨਹੀਂ ਲੈਣੇ, ਦੁਕਾਨ ਬੰਦ ਕਰਨ ਦਾ ਟਾਈਮ ਇਹਨਾਂ ਦਾ। ਅੱਛਾ, ਉਹ ਜਨਾਬ ਗੱਲ ਸੁਣ ਕੇ ਉਹ ਬੜਾ ਤਾਜਬ ਹੋਇਆ ਬੰਦਾ, ਪੈਸੇ ਵੀ ਨਾ ਦਿੱਤੇ, ਉਹ ਬੰਦਾ ਟੁਰ ਗਿਆ, ਦਵਾਈ ਲੈ ਗਿਆ। ਜਾ ਕੇ ਉਹਨੇ ਆਪਣੇ ਘਰ ਆਪਣੇ ਗੱਲ ਸ਼ੇਅਰ ਵੀ ਕੀਤੀ, ਘਰ ਜਾ ਕੇ ਕਰਦਿਆਂ ਚਲੋ ਬੜਾ ਅਰਸਾ ਗੁਜ਼ਰਿਆ, 10 ਸਾਲ 15 ਸਾਲ 18 ਸਾਲ ਜਿੰਨੇ ਵੀ ਗੁਜ਼ਰੇ ਨੇ। ਹੁਣ ਉਹ ਪਰਚੀ ਡੇਲੀ ਪਤਾ ਹੁੰਦੀ ਸੀ ਹਕੀਮ ਸਾਹਿਬ ਦੀ ਦੁਕਾਨ ਤੇ। ਇੱਕ ਦਿਨ ਜਿਸ ਵੇਲੇ ਪਰਚੀ ਆਈ ਹੈ ਨਾ, ਪਰਚੀ ਦੇ ਨਾਲ ਜਿਹੜਾ ਸੌਦਾ ਪੱਤਰ ਲਿਖਿਆ ਉਹ ਤਾਂ ਲਿਖਿਆ ਹੀ ਆਹ, ਅੱਗੋਂ ਬੇਗਮ ਨੇ ਲਿਖ ਦਿੱਤੇ ਆਹ ਵੀ ਹੁਣ ਧੀ ਦਾ ਜੇਜ਼ ਵੀ ਬਣਾਉਣਾ ਸ਼ੁਰੂ ਕਰ ਦਿਓ। ਧੀ ਵੀ ਮਾਸ਼ਾਅੱਲਾ ਹੁਣ ਜਵਾਨ ਹੋ ਗਈ, ਤਾਂ ਆਸਤਾ ਆਸਤਾ ਜੇਜ਼ ਬਣਾਉਣਾ। ਹਕੀਮ ਸਾਹਿਬ ਨੇ ਕੀ ਕੀਤਾ ਵੀ ਜਿਹੜਾ ਸਮਾਨ ਘਰ ਦਾ ਜ਼ਰੂਰਤ ਵਾਲਾ ਹੈ ਨਾ, ਉਹਨਾਂ ਨੇ ਆਖਿਆ ਇਹ ਤੇ ਮੇਰਾ, ਜਿਹੜਾ ਜੇਜ਼ ਹੈ ਨਾ ਇਹ ਰੱਬ ਜਾਣੇ ਤੇ ਰੱਬ ਦਾ ਕੰਮ ਜਾਣੇ, ਇਹ ਮੇਰਾ ਦਿਨ ਦਖਲ ਨਹੀਂ ਹੈ। ਬਾਕੀ ਯਕਦਮ ਇੱਕ ਵਾਰੀ ਪੈਰਾਂ ਥੱਲੇ ਜ਼ਮੀਨ ਤੇ ਨਿਕਲੀ ਨਾ ਵੀ ਮਾਰਿਆ, ਬੱਚੇ ਜਵਾਨ ਹੋ ਗਏ ਨੇ ਤੇ ਸਮਾਨ ਤੇ ਬਣਾਉਣਾ ਬੜਾ ਮੁਸ਼ਕਲ ਹੋ ਜਾਂਦਾ ਬੰਦੇ ਵਾਸਤੇ, ਮਾੜੇ ਬੰਦੇ ਵਾਸਤੇ। ਕਿੱਦਾਂ ਪੁਖਤਾ ਹੈ ਨਾ ਯਕੀਨ ਆਪਣੇ ਰੱਬ ਤੇ, ਆਹ ਵੀ ਰੱਬ ਮੇਰੇ ਨੇ ਕਰਨਾ। ਸਜਾਵਲ ਸਾਹਿਬ ਕੇ ਇਸ ਤਰ੍ਹਾਂ ਹਕੀਮ ਸਾਹਿਬ ਨੇ ਪਰਚੀ ਠੱਪ ਕੇ ਰੱਖੀ ਹੈ ਤੱਕ ਕੇ। ਇਹ ਜਿਹੜਾ ਬੰਦਾ ਉਹ ਪੈਨਸ਼ਨ ਲਵਾਉਣ ਵਾਲਾ ਬੰਦਾ ਆਇਆ ਹੈ ਨਾ, ਐਨੇ ਚਿਰ ਨੂੰ ਉਹ ਬੰਦਾ ਵੀ ਆ ਗਿਆ ਦੁਕਾਨ ਤੇ, ਫੇਰ ਇੰਨੇ ਸਾਲਾਂ ਬਾਅਦ ਆਣ ਕੇ ਸਲਾਮ ਦੁਆ ਕੀਤੀ ਹੈ। ਹਕੀਮ ਸਾਹਿਬ ਮੈਨੂੰ ਪਛਾਣਿਆ ਜੇ? ਉਹਨੇ ਆਖਿਆ ਨਹੀਂ। ਉਹਨੇ ਆਖਿਆ ਤੁਸੀਂ ਕਿਸ ਤਰ੍ਹਾਂ ਮੈਨੂੰ ਪਛਾਣੋਂਦੇ? ਉਹ ਮੈਨੂੰ ਕਿਸ ਤਰ੍ਹਾਂ ਪਛਾਣੋਂਦੇ? ਉਹਨੇ ਆਖਿਆ ਵੀ ਮੈਂ ਤੁਹਾਡੇ ਕੋਲ ਅੱਜ ਤੋਂ ਇੰਨੇ ਸਾਲ ਪਹਿਲਾਂ ਆਇਆ ਹਾਂ ਤੇ ਹੁਣ ਸ਼ਕਲਾਂ ਵੀ ਇਸ ਤਰ੍ਹਾਂ ਹੋ ਗਈ, ਭੁੱਲ ਗਈ ਹੈ। ਅਸੀਂ ਇੱਕ ਮਤਲਬ ਓਵਰਸੀਜ਼ ਦਾ ਬਾਹਰ ਹੁੰਦੇ ਆ, ਮਤਲਬ ਬਾਹਰ ਇੰਗਲੈਂਡ ਦੱਸਿਆ ਉਹਨੇ। ਅੱਛਾ ਤੇ ਉੱਥੋਂ ਅਸੀਂ ਵਾਪਸ, ਮੇਰੀ ਬਸ਼ੀਰਾ ਉਹਦਾ ਖਾਮਦ ਫੌਤ ਹੋ ਗਿਆ, ਉਹਦੀ ਬੱਚੀ ਅਸੀਂ ਸ਼ਾਦੀ ਕਰ, ਉਹਦੀ ਬੱਚੀ ਦੀ ਸ਼ਾਦੀ ਕਰਨ ਆਇਆ ਤੇ ਉਹਨੂੰ ਦਿੱਤੇ ਨੇ ਪੈਸੇ ਵੀ ਤੁਸੀਂ ਜਾਓ ਲਾਹੌਰ ਜਾ ਕੇ ਆਪਣਾ ਜੋ ਸਮਾਨ ਖਰੀਦਣਾ ਖਰੀਦ ਲਓ, ਠੀਕ ਹੈ। ਬਾਕੀ ਸਮਾਨ ਜਿਹੜਾ ਇਹ ਛੋਟਾ ਮੋਟਾ ਹੁੰਦਾ ਹੈ ਤੇ ਹੁੰਦਾ ਹੀ ਹੁੰਦਾ ਨਾ, ਆਪਣਾ ਕਪੜਾ ਛਪੜਾ ਜੇ ਉਹ ਬੱਚੀ ਹੁਣ ਜਾ ਰਹੀ ਹੈ ਆਪਣੇ ਸ਼ਾਪਿੰਗ ਕਰਨ ਵਾਸਤੇ, ਰਾਹ 'ਚ ਉਹਦੀ ਤਬੀਅਤ ਖਰਾਬ ਹੋ ਗਈ। ਉਹਨਾਂ ਨੇ ਕੀ ਕੀਤਾ ਵੀ ਲਾਹੌਰ ਪਹੁੰਚੇ, ਦਵਾਈ ਦਾਰੂ ਕਿਨੂੰ ਲਿਆ ਆਪਣਾ, ਉਹ ਬਾਜ਼ਾਰ ਟੁਰ ਗਈਆਂ। ਉਹ ਬੁਖਾਰ ਕੁੜੀ ਨੂੰ ਹੋ ਗਿਆ ਗਾਟੇ ਭਾਨ, ਜਿਹਨੂੰ ਆਂਦੇ ਨੇ ਮੁੰਡੀ ਮੋੜ ਬੁਖਾਰ ਹੁੰਦਾ, ਗਾਟੇ ਭਾਨ ਆਖਦੇ ਨੇ ਉਹਨੂੰ। ਬੱਚੀ ਨੂੰ ਗਾਟੇ ਭਾਨ ਬੁਖਾਰ ਹੋ ਗਿਆ, ਨਹੀਂ ਸਮਝ ਆ ਗਿਆ। ਬੱਚੀ ਬਿਮਾਰ ਹੋ ਗਈ, ਉੱਥੇ ਮਾਲ ਦੇ ਵਿੱਚ ਇੱਕ ਡਈ ਪਈ ਹੈ ਬਾਜ਼ਾਰ 'ਚ ਹੀ, ਬੇਹੋਸ਼ ਹੋ ਗਈ ਹੈ। ਉਹਨਾਂ ਨੇ ਕੀ ਕੀਤਾ, ਉਹ ਚੁੱਕਿਆ ਹਸਪਤਾਲ ਲੈ ਗਏ ਨੇ। ਹੁਣ ਡਾਕਟਰਾਂ ਕੋਲ ਲੈ ਗਏ ਨੇ, ਡਾਕਟਰਾਂ ਨੇ ਆਖਿਆ ਵੀ ਬੱਚੀ ਨੂੰ ਗਾਟੇ ਭਾਨ ਬੁਖਾਰ ਹੈ, ਇਹਦੇ ਬੱਚੇ ਨੇ ਚਾਨਸ ਅੱਲਾ ਪਾਕ ਹੀ ਹੈ ਬਚਾ ਲੇ, ਤਾਂ ਗੱਲ ਕੋਈ ਨਹੀਂ ਹੈ, ਕਿਉਂਕਿ ਉਹ ਬੁਖਾਰ ਬੰਦੇ ਨੂੰ ਜਾਣ ਹੀ ਲੈਂਦਾ ਬੰਦੇ ਨੂੰ। ਖੈਰ ਉਹ ਜਿਹੜੇ ਦਾੜੇ ਦੋ ਤਰ੍ਹਾਂ ਜ਼ਿੰਦਗੀ ਹੋਈ, ਬੱਚੀ ਵੀ ਬਾਅਦ 'ਚ ਬੱਚੀ ਫੌਤ ਹੋ ਗਈ। ਸਹੀ, ਉਹਨਾਂ ਨੇ ਆਣ ਕੇ ਆਪਣਾ ਜਿਹੜਾ ਕਰਨਾ ਕੀਤਾ। ਉਹ ਬੰਦੇ ਨੂੰ ਖਿਆਲ, ਉਹ ਗੱਲ ਆਪਣੇ ਘਰ ਰੋਜ਼ ਹਕੀਮ ਸਾਹਿਬ ਨੂੰ ਯਾਦ ਕਰਦੇ। ਹਕੀਮ ਸਾਹਿਬ ਨੂੰ ਜਾ ਕੇ ਉਸ ਬੰਦੇ ਨੇ ਗੱਲ ਕੀਤੀ ਵੀ ਤੁਹਾਡੀ ਉਹ ਜਿਹੜੀ ਦਵਾਈ ਹੈ, ਉਸ ਰੱਬ ਦੇ ਕਰਮ ਨਾਲ ਅੱਜ ਮੇਰੇ ਘਰ 3 ਫੁੱਲ ਨੇ, ਬੱਚੇ ਨੇ ਮੇਰੇ ਘਰ ਅੱਲਾ ਨੇ ਦਿੱਤੇ ਮੈਨੂੰ, ਤੇ ਅਸੀਂ ਤੁਹਾਨੂੰ ਡੇਲੀ ਦੁਆਵਾਂ ਦਿੰਦੇ ਹਾਂ, ਠੀਕ ਹੈ। ਮੈਂ, ਮੇਰੀ ਬੇਗਮ, ਮੇਰੇ ਮਾਂ ਪਿਓ ਸਾਰੇ। ਤੇ ਅੱਛਾ, ਅਸੀਂ ਦਿਲ 'ਚ ਸੋਚਿਆ ਕਿ ਉਹ ਬੱਚੀ ਤੁਹਾਡੀ ਜਿਹੜੀ ਨਾਲ ਜਿਹੜੀ ਉਸ ਰਹਿੰਦੀ ਸੀ, ਪਾਪਾ ਦੁਕਾਨ ਬੰਦ ਕਰੋ ਬਾਬਾ ਚੱਲੀਏ ਘਰ, ਉਹ ਬੱਚੀ ਮੇਰੇ ਯਾਦ ਰਹੀ ਕਿ ਹਕੀਮ ਸਾਹਿਬ ਦੀ ਧੀ ਵੀ ਇੱਕ ਹੈ, ਉਹ ਮੇਰੀ ਭਾਣਜੀ ਫੌਤ ਹੋ ਗਈ ਹੈ, ਲਿਹਾਜ਼ਾ ਜੇ ਤੇ ਤੁਹਾਡੀ ਬੱਚੀ ਉਹ ਜਵਾਨ ਹੈ ਤਾਂ ਤੁਸੀਂ ਮੈਨੂੰ ਘਰ ਦਾ ਐਡਰੈਸ ਦਿਓ ਤੇ ਮੈਂ ਤੁਹਾਡਾ ਸਮਾਨ ਘਰ ਪਹੁੰਚਾ। ਗੱਲ ਸਮਝ? ਜੇ ਕੋਈ ਨਹੀਂ ਤੇ ਮੇਰੇ ਕੋਲ ਤੁਸੀਂ ਪੈਸੇ ਲੈ ਲਓ, ਸ਼ਾਦੀ ਉਹਦੀ ਮੈਂ ਕਰਨੀ, ਮੇਰਾ ਕਾਨੂੰਨ ਦਾ, ਸ਼ਾਦੀ ਉਸ ਬੱਚੀ ਦੀ ਮੈਂ ਕਰਨੀ। ਹਕੀਮ ਸਾਹਿਬ ਨੇ ਕੀ ਕੀਤਾ, ਮੌਲਾ ਤੇਰਾ ਸ਼ੁਕਰ ਹੈ। ਉਹਨੇ ਆਖਿਆ ਤੁਸੀਂ ਸਿਰਫ ਇਹ ਪਰਚੀ ਜਿਹੜੀ ਚੋਰੀ ਨਾ ਉਸ ਦਿਹਾੜੇ, ਉਹਨੇ ਪਰਚੀ ਕੱਢ ਕੇ ਉਸ ਬੰਦੇ ਨੂੰ ਦੱਸੀ। ਉਹਨੇ ਆਖਿਆ ਤੁਸੀਂ ਸਿਰਫ ਇਹ ਪਰਚੀ ਤੱਕੋ, ਕਿ ਪਰਚੀ ਦੇ ਉੱਤੇ ਲਿਖ ਛੜਿਆ ਹਕੀਮ ਸਾਹਿਬ ਨੇ ਕਿ ਇਹ ਸਮਾਨ ਤੇ ਮੇਰਾ, ਜਿਹੜਾ ਘਰ ਦਾ ਖਾਣ ਪੀਣ ਦਾ, ਜੇ ਸਮਾਨ ਜਿਹੜਾ ਬੱਚੀ ਦਾ ਇਹ ਰੱਬ ਜਾਣੇ ਤੇ ਰੱਬ ਦਾ ਕੰਮ ਜਾਣੇ, ਮੇਰਾ ਨਹੀਂ ਹੈ। ਤੇ ਅੱਲਾ ਦੀ ਜ਼ਾਤ ਨੇ ਉਸੇ ਦਿਨ ਹੀ ਉਹ ਬੰਦੇ ਨੂੰ ਫਰਿਸ਼ਤਾ ਹੀ ਬਣਾ ਕੇ ਭੇਜ ਛੜਿਆ ਨਾ। ਕੀ ਖਿਆਲ ਹੈ? ਬੜੀ ਗੱਲ।
ਉਹ ਹਕੀਮ ਸਾਹਿਬ ਨਾ ਉਹ ਬੰਦਾ ਆਇਆ, ਉਹ ਸ਼ਾਦੀ ਉਹ ਪੈਸੇ ਸਮਾਨ ਟਰੱਕ ਭਰਿਆ ਉਸ ਭਾਂਜੀ ਦਾ ਬਣਿਆ। ਹਕੀਮ ਸਾਹਿਬ ਨੇ ਆਖਿਆ ਪਹਿਲੇ ਨੰਬਰ ਤੇ ਤਾਂ ਅਫਸੋਸ ਹੈ, ਲੇਕਿਨ ਮੇਰੇ ਅੱਲਾ ਦੇ ਰੰਗ ਨੇ ਨਾ, ਬੰਦਾ ਕੋਈ ਨਹੀਂ ਕਰ ਸਕਦਾ, ਬੰਦਾ ਕੱਖ ਨਹੀਂ ਕਰ, ਜੋ ਅੱਲਾ ਚਾਹੇ ਨਾ ਕੋਈ ਨਹੀਂ ਕਰ ਸਕਦਾ। ਮੇਰੇ ਰੱਬ ਨੇ ਦੇਖੋ ਮੇਰੇ ਵਸੀਲਾ ਕਿਧਰੋਂ ਬਣਾਇਆ, ਵਕਾਰ ਸਾਹਿਬ ਕਿਧਰੋਂ ਕਰਕੇ ਕਿੱਧਰ ਲੈਂਦਾ। ਤੁਹਾਡੀ ਗੱਲ ਦਿੱਕਤ ਜੀ, ਮੈਂ ਥੋੜੀ ਜਿਹੀ ਹੋਈ ਜੀ। ਜਾਂਦੀ। ਇੱਕ ਬੰਦਾ ਸੀ ਨਾ ਕੜੀਆਂ ਵਾਲੇ ਦੇ, ਸਾਡੇ ਕੋਲ ਨਜ਼ਦੀਕ, ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਉਸ ਬੰਦੇ ਦਾ। ਉਹਦਾ ਨਾ ਅੱਲਾ ਦੀ ਜ਼ਾਤ ਨੇ ਉਹਨੂੰ ਨਾ 4 ਧੀਆਂ ਦਿੱਤੀਆਂ ਸੀਆਂ, 4 ਧੀਆਂ ਦਿੱਤੀਆਂ। ਤੇ ਬੰਦਾ ਕੋਈ ਐਡਾ ਜ਼ਾਲਮ ਹੈ ਕਿ ਉਹ ਆਪਣੀ ਬੀਵੀ ਨੂੰ ਕਹਿੰਦਾ, ਆਪਣੀ ਬੇਗਮ ਨੂੰ ਕਹਿੰਦਾ ਕਿ ਅੱਗੋਂ ਧੀ ਹੋਈ ਨਾ ਤੇ ਜਾਂ ਤੂੰ ਨਹੀਂ ਤੇ ਜਾਂ ਮੈਂ ਨਹੀਂ। ਉਹਨੇ ਹਰ ਨਾਲ ਗਾਲੀ ਗਲੋਚ ਵੀ ਕੀਤੀ, ਅਸੀਂ ਨਹੀਂ ਕਰਦੇ ਲਿਆਦਾ, ਪਰ ਉਹਨੇ ਐਡੀ ਕਿ ਜ਼ਿਆਦਤੀ ਕੀਤੀ। ਫਿਰ ਘਰ 'ਚ ਭੰਡੀ ਦਾ ਮੁੰਡ ਬਣਾਇਆ। ਜੇ ਹੁਣ ਆਲੇ ਦੁਆਲੇ ਵੀ ਤਾਨੇ ਦਿੰਦੇ ਨੇ ਧੀਆਂ ਵੀ ਤੇਰੇ ਧੀ ਨਹੀਂ ਪੁੱਤਰ ਕਿਉਂ ਨਹੀਂ ਹੁੰਦਾ। ਫਿਰ ਵੇਖੋ ਰੰਗ ਮਾਲਕ ਦੀ ਜ਼ਾਤ ਦੇ, ਕਿ ਪਤਾ ਹੈ ਕਹਿੰਦੇ ਨੇ ਕਿ ਆਖਰੀ ਆਪਰੇਸ਼ਨ ਹੁੰਦਾ ਪੰਜਵਾਂ ਕਿ ਚੌਥਾ ਕਿਹੜਾ, ਉਹਦੇ ਆਪਰੇਸ਼ਨ ਜਿਹੜਾ ਨਾ 2-3 ਨਹੀਂ ਹੁੰਦੇ ਨੇ, ਉਸ ਤੋਂ ਜ਼ਿਆਦਾ ਨਹੀਂ ਨਾ ਹੁੰਦੇ। ਅੱਲਾ ਦੀ ਜ਼ਾਤ ਨੇ ਜਨਾਬ ਆਪਰੇਸ਼ਨ ਹੁੰਦਾ ਆਖਰੀ ਆਪਰੇਸ਼ਨ ਆ, ਤੇ ਮਾਲਕ ਦੀ ਜ਼ਾਤ ਨੇ ਧੀ ਵੀ ਦਿੱਤੀ ਹੈ ਤੇ ਪੁੱਤਰ ਵੀ ਦਿੱਤਾ ਹੈ, ਤੇ 2 ਮਹੀਨੇ ਬਾਅਦ ਪੁੱਤਰ ਫੌਤ ਹੋ ਗਏ। ਅੱਲਾ ਦੀ ਜ਼ਾਤ ਨੇ ਧੀ ਜ਼ਿੰਦਾ ਹੈ। ਬੰਦਾ ਜ਼ੁਲਮ ਕਰਨਾ ਚਾਹੁੰਦਾ ਵੀ ਇੱਕ ਜ਼ਿਆਦਤੀ ਕਰਦਾ ਹੈ, ਉਸ ਬੰਦੇ ਨੂੰ ਕਹਿੰਦੇ ਹੁਣ ਦੇਣੀ ਲਾਤ ਦੇਣੀ ਤੇ ਅੱਲਾ ਦੇ ਵੱਸ ਦਾ ਕੰਮ ਹੈ ਨਾ, ਬੰਦੇ ਦੇ ਵੱਸ ਦਾ ਕੰਮ ਤੇ ਨਹੀਂ ਹੈ। ਉਹ ਜਨਾਬ ਮੇਰੀ ਬੰਦੇ ਨੇ ਕਿਹਾ ਕਿ ਜੇ ਹੁਣ ਧੀ ਹੋਈ ਨਾ, ਹੁਣ ਧੀ ਹੋਈ ਤੇ ਮੈਂ ਤੈਨੂੰ ਮਾਰ ਛੱਡਣੀ। ਅੱਲਾ ਦੀ ਜ਼ਾਤ ਆ ਘਰੋਂ ਕੱਢ ਛੱਡਣਾ। ਅੱਲਾ ਦੀ ਜ਼ਾਤ ਨੇ ਜੋੜਾ ਦਿੱਤਾ ਜੀ, ਧੀ ਵੀ ਦਿੱਤੀ ਹੈ, ਪੁੱਤਰ ਵੀ ਦਿੱਤਾ। ਦੱਸਿਆ 2 ਮਹੀਨੇ ਬਾਅਦ ਪੁੱਤਰ ਫੌਤ ਦੇ ਸਕਣਾ, ਲੈ ਵੀ ਸਕਣਾ। ਉਹ ਬੜਾ ਮਾਲਕ ਹੈ ਜੀ, ਗਫੂਰ ਰਹੀਮ ਹੈ ਜਨਾਬ, ਉਹਦਾ ਕੋਈ ਜਨਾਬ। ਤੁਸੀਂ ਦੇਖੋ ਨਾ, ਮੈਨੂੰ ਉਹ ਗੱਲ ਬੜੀ ਹੈਰਾਨਗੀ ਆਈ ਕਿ ਜਿਨ੍ਹਾਂ ਲੋਕਾਂ ਦਾ ਆਪਣੇ ਰੱਬ ਤੇ ਯਕੀਨ ਪੱਕਾ ਹੈ ਨਾ, ਬਿਲਕੁਲ ਉਹਨਾਂ ਦੇ ਰੱਬ ਤਾਲਾ ਕੰਮ ਇੰਜ ਹੀ ਕਰਦਾ। ਚੋਈ ਸਾਹਿਬ ਇੱਕ ਬੰਦਾ ਮੇਰੇ ਕੋਲ ਬੈਠਿਆ ਕੱਲ, ਮੇਰੇ ਟੀਚਰ ਹੀ ਤਕਰੀਬਨ ਇੰਟਰ ਕਾਲਜ ਮੈਂ ਉਹਨਾਂ ਕੋਲ ਪੜ੍ਹਿਆ। ਉਹਨੇ ਕਿਹਾ ਜੀ ਕਿ ਮੇਰਾ ਦੋਸਤ ਆ 15 ਸਾਲ ਤੱਕ ਉਹਦੀ ਔਲਾਦ ਨਹੀਂ ਹੋਈ, 15 ਸਾਲ ਤੱਕ ਅੱਲਾ ਦੀ ਜ਼ਾਤ ਨੇ ਔਲਾਦ ਨਹੀਂ ਦਿੱਤੀ। ਤੇ ਘਰਦਿਆਂ ਨੇ ਆਖਿਆ ਜੇ ਤੂੰ ਇਹ ਬੇਗਮ ਨੂੰ ਨਹੀਂ ਛੱਡਣਾ, ਤੈਨੂੰ ਇੰਨੀ ਅਜ਼ੀਜ਼ ਹੈ ਤੇ ਤੂੰ ਹੋਰ ਕਰ ਲੈ, ਇਹਨੂੰ ਵੀ ਰਹਿਣ ਦੇ, ਰੱਖੀ ਰੱਖ, ਹੋਰ ਕਰ ਲੈ ਸ਼ਾਦੀ। ਉਹਨੇ ਆਖਿਆ ਜੀ ਮੇਰਾ ਯਕੀਨ ਉਸ ਮਾਲਕ ਦੀ ਜ਼ਾਤ ਤੇ, ਦੇਣਾ ਵੀ ਐਸੂ ਤੇ ਦੇਣਾ ਵੀ ਇਹਦੇ ਵਿੱਚੋਂ ਹੀ। ਫਿਰ ਮਾਲਕ ਦੀ ਜ਼ਾਤ ਨੇ 14-15 ਸਾਲਾਂ ਤੋਂ ਬਾਅਦ ਇੱਕ ਬੇਗਮ ਚ 4 ਬੱਚੇ ਦਿੱਤੇ ਨੇ, 2 ਧੀਆਂ ਤੇ 2 ਪੁੱਤਰ। ਇਹ ਤੁਸੀਂ ਵੇਖਿਆ ਡੈਡ ਵੀ ਵਾਕਿਆ ਹੋਇਆ ਜਿਨ੍ਹਾਂ ਦਾ ਸਪੀਨ ਹੁੰਦੇ, ਉਹਨਾਂ ਦੇ 4 ਬੱਚੇ ਹੋਏ। ਅੱਲਾ ਦੀ ਜ਼ਾਤ ਜਨਾਬ ਜਿਹਨੂੰ ਦੇ ਕਰੇ ਨਾ ਦੇ, ਉਹ ਮਾਲਕ ਹੈ ਨਾ ਹੀ ਰਾਜ਼ਕ ਸਾਰੇ। ਲੇਕਿਨ ਮਕਸਦ ਮੈਂ ਤੁਹਾਨੂੰ ਗੱਲ ਕੀ ਸੁਣਾਈ ਵੀ ਹਕੀਮ ਸਾਹਿਬ ਦਾ ਯਕੀਨ ਦੇਖੋ ਨਾ, ਯਕੀਨ ਦੇਖੋ ਵੀ ਸੁੱਧ ਦੇ ਪੈਸੇ ਬਣ ਗਏ ਨੇ, ਜਿੰਨੀ ਜ਼ਰੂਰਤ ਹੈ ਘਰ ਦੇ ਵਿੱਚ ਉਹ ਬਣ ਗਏ ਨੇ, ਘਰ ਟੁੱਟ ਜਾਣਾ। ਬਾਕੀ ਜੇ ਇਸ ਦਾ ਸਮਾਨ ਧੀ ਜਾਣਾ ਤੇ ਰੱਬ ਜਾਣਾ, ਮੇਰਾ ਕੋਈ ਦਖਲ ਨਹੀਂ ਹੈ। ਤੇ ਅੱਲਾ ਦੀ ਜ਼ਾਤ ਨੇ ਆਖਿਆ ਜੇ ਤੇਰਾ ਨਾ ਯਕੀਨ ਮੇਰੇ ਤੇ ਪੁਖਤਾ ਹੈ, ਇਧਰੋਂ ਬੰਦਾ ਪੱਟ ਕੇ ਹੱਥੇ ਲੈਂਦਾ, 15 ਸਾਲਾਂ ਬਾਅਦ ਬੜਾ ਅਰਸਾ ਨਾ ਬੰਦੇ ਦੇ ਭੁੱਲ ਜਾਂਦੇ ਨੇ। ਤੂੰ ਵੀ ਡਾਕਟਰਾਂ ਕੋਲ ਕਈ ਦਵਾਈ ਲੈਂਦੇ, ਮੈਂ ਵੀ ਕਈਆਂ ਕੋਲ ਲੈਂਦੀ, ਤੁਸੀਂ ਵੀ ਕਈਆਂ ਕੋਲ ਲੈਂਦੀ ਹੈ। ਕਿੰਨੇ ਕੁ ਲੋਕ ਯਾਦ ਰੱਖਦੇ ਨੇ ਕਿਸੇ ਡਾਕਟਰ? ਨਾ ਜੀ ਨਾ ਕੋਈ ਨਹੀਂ। ਕੀ ਖਿਆਲ? ਕਈ ਡਾਕਟਰ ਚਾਹ ਵੀ ਪਿਆਲਦੇ ਨੇ, ਪਾਣੀ ਵੀ ਪਿਆਲਦੇ ਨੇ, ਚਾਹਤ ਕਰਦੇ ਨੇ, ਪਰ ਬੰਦਾ ਗਿਆ ਹੋਵੇ ਬਾਹਰ ਦੇ ਮੁਲਕ ਵਾਲਾ ਤੇ ਬੰਦਾ ਇੰਨਾ ਪੈਸੇ ਤੇ ਲੈਣ ਕਿਸੇ ਨੂੰ ਯਾਦ ਰੱਖੇ, ਸੋਚ ਹੀ ਨਹੀਂ ਹੈ। ਲੇਕਿਨ ਨਾ ਉਹ ਮੇਰਾ ਸੋਹਣਾ ਰੱਬ ਉੱਤੇ ਬੈਠੇ, ਰੱਬ ਨੇ ਆਖਿਆ ਜੇ ਤੂੰ ਮੇਰੇ ਛੱਡੀ ਤੇ ਅੱਲਾ ਫੜ ਹੋਣੇ ਲੈ ਮੇਰੇ ਕੋਲੋਂ। ਟਰੱਕਾਂ ਦਾ ਸਮਾਨ ਵੇੜੇ ਧਰ ਗਿਆ ਆਣ ਕੇ। ਉਹਨੇ ਧੀ ਨਿੱਕੀ ਹੈ ਤੇ ਨਗਦ ਰੁਪਈਏ ਦੇਣੇ ਨੇ, ਜੇ ਵਿਆਹ ਵਾਲੀ ਹੈ ਤੇ ਸਮਾਨ ਟਰੱਕ ਤੁਹਾਡੇ ਘਰ ਪਹੁੰਚਾਣਾ। ਜਿਹੜਾ ਜਿੰਨਾ ਦੇ ਗਿਆ ਉਹਦਾ ਕੀਤਾ ਬਾਬਾ, ਦੇਖੋ ਨਾ ਉਹਦਾ ਕੀ ਕੀਤਾ ਬਾਬਾ। ਇਹ ਜਨਾਬ ਪਹਿਲੋਂ ਬਜ਼ੁਰਗ ਜਨਾਬ ਵੀਰਾ ਹੈਂਸਮ ਨੇ ਉਹਨੇ ਲਿਆ ਵੀਰਾ ਕੈਮਰਾ ਬਜ਼ੁਰਗਾਂ ਤੇ ਮਾਰ ਦੋ ਕਸਮ ਅੱਲਾ ਦੀ। ਉਹਨੇ ਮਾਸ਼ਾਅੱਲਾ ਬਜ਼ੁਰਗ ਨਹੀਂ ਹੈ ਨਾ ਜੇ ਸਾਡੇ ਹੱਥ ਦੇ ਨੇ ਚਿੱਟੇ ਵਾਲ ਨੇ। ਕਹਿੰਦੇ ਅੱਗੋਂ ਕਹਿੰਦੇ ਨੇ ਵੀਰ ਮੈਂ ਨੈਕਸਟ ਈਅਰ ਇੰਡੀਆ ਆਵਾਂਗਾ, ਪਲਾਨ ਕਰੂੰਗਾ ਪਾਕਿਸਤਾਨ ਆਉਣ ਦਾ। ਉਹ ਪੀਰ ਜੀ ਭਾਈ ਜੀ ਵੈਲਕਮ, ਜਿਸ ਟਾਈਮ ਤੁਹਾਡਾ ਦਿਲ ਮੰਨੇ ਅਸੀਂ ਉੱਥੇ ਆਵਾਂਗੇ ਤੁਹਾਨੂੰ ਮਿਲਣ ਭਾਈ ਜੀ, ਤੁਹਾਨੂੰ ਰਸੂ ਲੈਣ ਆਵਾਂ ਤੇ ਤੁਹਾਡਾ ਵੈਲਕਮ ਕਰਾਂਗਾ ਜਨਾਬ। ਵਾਗੇ ਬਾਰਡਰ ਤੂੰ ਆਵੇਂ ਦਸੀ ਵਾਗੇ ਬਾਰਡਰ ਤੂੰ ਜੇ ਤੂੰ ਇੰਨੋ ਵੇਂ ਤੇ ਕਸਮ ਖੁਦਾ ਦੀ ਨਾ ਉੱਥੇ ਜਿਹੜਾ ਇਹਨਾਂ ਦਾ ਆਪਣਾ ਗੁਰੂ ਨਾਰੋਵਾਲ ਉੱਥੇ ਨਨਕਾਣਾ ਸਾਹਿਬ, ਨਨਕਾਣਾ ਨਹੀਂ, ਉੱਥੇ ਗੁਰੂ ਨਾਨਕ ਦੇ ਦਰਬਾਰ ਤੇ ਆਉਂਦੇ ਨੇ ਨਾ। ਹਾਂ ਉੱਥੇ ਜਾਂਦੇ ਨਨਕਾਣਾ ਸਾਹਿਬ ਆਉਂਦੇ ਨੇ ਨਾ, ਨਨਕਾਣਾ ਸਾਹਿਬ ਸ਼ੇਖਪੁਰ ਸਾਹਿਬ ਤੇ ਉਧਰ ਨਾਰੋਵਾਲ ਵਾਲੀ ਸਾਈਡ ਤੇ। ਅੱਛਾ ਯਾਰ ਬਰਲਾ ਆਮਨਾ ਤੇ ਵਾਗੇ ਬਾਰਡਰ ਵਾਲੀ ਸਾਈਡ ਤੋਂ ਨੇ ਨਾ। ਹਾਂ ਇਹ ਆਮਨਾ ਉਹਨਾਂ ਨੇ ਵਾਗੇ ਬਾਰਡਰ ਤੋਂ ਨਾ ਪੁੱਛੋ ਭਾਈ ਜਾਨ ਵਾਗੇ ਬਾਰਡਰ ਵਾਲੀ ਸਾਈਡ ਤੋਂ ਆਮਨਾ ਜਨਾ
ਵਾਘੇ ਬਾਰਡਰ ਵਾਲੀ ਸਾਈਡ ਤੋਂ ਜਾਵਣ ਤੇ ਅਸੀਂ ਉਹਨਾਂ ਨੂੰ ਉੱਥੋਂ ਉਹਨਾਂ ਦਾ ਵੈਲਕਮ ਨਿਕਲਦਿਆਂ ਸਾਲ ਕਰਾਂਗੇ। ਅਸੀਂ ਭਾਈਜਾਨ ਪੂਰੇ ਮਾਨ ਸਾਹਿਬ ਪ੍ਰੋਟੋਕੋਲ ਤੁਹਾਡਾ ਪੂਰਾ ਜਨਾਬ ਐ ਜੀ ਵੈਲਕਮ ਹੋਵੇਗਾ ਇਨਸ਼ਾਅੱਲਾ। ਇਨਸ਼ਾਅੱਲਾ ਤੁਸੀਂ ਆਵੋ ਤਾਂ ਸਹੀ। ਅਸੀਂ ਜਨਾਬ ਨਾ ਤੁਹਾਡਾ ਵੈਲਕਮ ਕੀਤਾ ਤੇ ਗੱਲ ਕਰੀਏ ਪੂਰੇ ਭਾਰ ਨਾ ਕਰਾਂਗੇ ਤੇ ਹੱਥ ਤੁਹਾਨੂੰ ਲਿਆਵਾਂਗੇ। ਇਹ ਹਵੇਲੀ ਜਨਾਬ ਚੈੱਕ ਕਰ ਲਓ ਤੇ ਆ ਸਾਡਾ ਚ ਡੇਰਾ ਇੱਥੇ ਜਨਾਬ ਅਸੀਂ ਤੁਹਾਨੂੰ ਲਿਆਵਾਂਗੇ, ਲਿਆ ਕੇ ਤੁਹਾਡਾ ਪੂਰਾ ਭਾਰ ਨਾ ਤੁਹਾਡਾ ਜਨਾਬ ਤੁਹਾਡੀ ਪਾਰਟੀ ਸੇਵਾ। ਕਰਾਂਗੇ, ਸੇਵਾ ਕਰਾਂਗੇ, ਤੁਹਾਨੂੰ ਘਿਓ ਸ਼ਿਓ ਸੇਵਾ। ਪਿਆਵਾਂਗੇ ਤੁਹਾਨੂੰ ਜਨਾਬ ਪੂਰੇ ਭਾਰ ਨਾਲ। ਕਦੋਂ ਆਵੋ ਤੇ ਆਓ ਤੇ ਕਦੋਂ ਸਾਨੂੰ ਦੱਸੋ ਤੇ ਸਹੀ ਨਾ ਪੀਰ ਜੀ ਮੋਹਨ ਸਿੰਘ ਭਾਈ। ਅਗਲੇ ਮਹੀਨੇ ਨਹੀਂ ਨਹੀਂ ਉਹਨਾਂ ਨੇ ਇੰਡੀਆ ਆਉਣਾ, ਇੰਡੀਆ ਆ ਕੇ ਕੋਈ ਪਲਾਨ ਬਣਾਉਣਾ। ਆਓ ਜੀ ਵੈਲਕਮ ਹੋਵੇਗਾ। ਬੜੀ ਦੀ ਹੋ ਉਹ ਮੇਰੀ ਗੱਲ ਇਹ ਤੇ ਚੁੜਿਆ ਸੁਣੋ, ਮੱਝਾਂ ਨੂੰ ਲੂਣ ਦੇਣਾ, ਮੱਝਾਂ ਨੂੰ ਐ ਚਾਚਾ ਨਹੀਂ ਮੈਂ ਨੰਦਾ ਆਂਦੇ ਚਾਚੇ ਬੁੱਢੇ ਦੇ ਵਿੱਚ ਦੇਖਿਆ ਜੇ। ਚਲਿਏ ਮੱਝਾਂ ਲੂਣ ਸ਼ੂਣ ਜਾਈਏ ਚੱਲ ਦਵਾਈ ਦੇਣੀ ਹੈ। ਹਲੋ ਮੱਝਾਂ ਲੂਣ ਦੇਈਏ ਚਲੋ ਚਲੀਏ। ਚਲੋ ਜੀ ਉੱਠੋ ਜੀ ਬੰਦੇ ਨੂੰ ਚੈੱਕ ਕਰਾਉਂਦੇ ਆ ਮੱਝਾਂ ਨੂੰ ਲੂਣ ਦੇਣੇ ਦਾ ਤਰੀਕਾ। ਨਲੀਏ ਟੋਪੀ ਲਾ ਚਲਿਓ ਕਨਾਲੀ ਤੇ ਪਿਆਰ ਹੋਵੇ ਫੇਰ ਉੱਥੇ ਉਹ ਸੜਕਾਂ ਉੱਤੇ ਰੇੜੇ ਨੀ ਉਹ ਬੇਪਰਵਾ ਮੌਲਾ ਉਹ ਜਿਨੇ ਸੱਜਣ ਨਹੇੜੇ ਨੀ ਉਹ ਬੇਪਰਵਾ ਲੈ ਕਾਲਾ ਰਾਹ ਵੀ ਗਈ ਇਹਦੇ ਚ ਮੈਂ ਕਿਹਾ ਕੱਲ ਦੀਆ ਮੈਂ ਦੇ ਕੋ ਆ ਕੇ ਫੇਰ ਚੂੜੀ ਧਾਰ ਲੈਂਦਾ। ਤੇ ਫਿਰ ਹੁਣ ਕੋਈ ਨਹੀਂ ਨਾ ਕੋਲੇ ਰਾਹ ਲੈ ਖਲੋਤਾ ਰਹਿੰਦਾ ਇੱਥੇ ਹੀ। ਅਨਸ ਭਾਈ ਜੀ ਪਹਿਲਾਂ ਸਾਡੀ ਮਾਂ ਪੰਜਾਬੀ ਲਵ ਯੂ ਗੱਲ ਸੁਣ ਕੇ ਦਿਲ ਬਹੁਤ ਖੁਸ਼ ਹੋਆ ਗਿਆ। ਤਾਬੇਦਾਰ ਤਾਬੇਦਾਰ ਬ੍ਰਦਰ ਤਾਬੇਦਾਰ ਅਨਕਾਰਨ ਸਾਹਿਬ ਪ੍ਰੋਗਰਾਮ एक मिनट उन्होंने किया जी वीरे आपकी गल सुन के दिल बहुत खुश हो गया। क्या बात है जी क्या साडी मां बोली पंजाबी लव यू टू ब्रदर। ते ननकाना साहब गुरुद्वारे ननकाना साहब तुसीं आओ जनाब ते यस ब्रदर वेरी नाइस हवेली ताबेदार कट्टी भी आ जाए साडी विच ਤੇ ਬ੍ਰਦਰ ਤੁਸੀਂ ਆਓ ਜਨਾਬ। ਜੇ ਕਸਮੇ ਇੱਕ ਤੇ ਹੁੰਦਾ ਨਾ ਵੀ ਬੰਦਾ ਫੜ ਮਾਰਦਾ ਪੈਂਦਾ, ਅਸੀਂ ਉਹ ਬੰਦੇ ਨਹੀਂ ਜੇ ਉਹ ਕਰਨਾ ਬੰਦੇ ਆ ਅਸੀਂ ਅੱਲਾ ਦੇ ਫਜ਼ਲ ਨਾਲ ਐਦਾ ਸਾਦਾ ਹੀ ਆ ਪਰ ਰੀਜਨਲ ਜੋ ਕੋਈ ਆਏ ਤੇ ਤੁਸੀਂ ਪੀਰ ਜੀ ਆਓ ਕਰੇ ਤੇ ਤੁਸੀਂ ਆ ਕੇ ਸਾਨੂੰ ਜਨਾਬ ਇੱਕ ਵਾਰੀ ਰਾਬਤਾ ਕਰ ਲੈਣਾ। ਨੰਬਰ ਭਾਵੇਂ ਮੇਰਾ ਲਿਖ ਲਓ ਘਰੇ ਜ਼ਿੰਦਗੀ 'ਚ ਫਿਰ ਬੰਦੇ ਨੂੰ ਮੌਕਾ ਲੱਗ ਹੀ ਜਾਂਦਾ। ਨੰਬਰ ਹੈ ਮੇਰਾ 0306 62 50 563। ਇਹ ਪਾਕਿਸਤਾਨੀ ਮੇਰਾ ਨੰਬਰ ਹੈ ਜਨਾਬ। ਤੁਸੀਂ ਜਿਸ ਟਾਈਮ ਮਾਰੋ ਸਜਾਵਲ ਗੁੱਜਰ ਮੇਰਾ ਨਾਂ ਹੈ ਤੇ ਤੁਸੀਂ ਜਿਸ ਟਾਈਮ ਆਓ ਤੇ ਪਾਕਿਸਤਾਨ ਜਨਾਬ ਅੱਲਾ ਦੇ ਫਜ਼ਲ ਨਾਲ ਕਰਮ ਨਾਲ ਤੁਹਾਨੂੰ ਮੈਂ ਵੈਲਕਮ ਨਾ ਕੀਤਾ ਤੇ ਆਖਿਓ ਆਪਣੇ ਹੋਣ ਦੇ ਵਿੱਚੋਂ ਨਹੀਂ ਆਇਆ ਅੱਲਾ ਦੇ ਫਜ਼ਲ ਨਾਲ। ਤੁਸੀਂ ਆਓ ਜਨਾਬ ਆ ਕੇ ਤੇ ਪਾਕਿਸਤਾਨ ਜੋ ਤੁਸੀਂ ਆਪਣਾ ਵਾਘਾ ਬਾਰਡਰ ਆਪਣਾ ਤੁਸੀਂ ਕ੍ਰਾਸ ਕਰਨਾ ਨਾ ਅੱਗੇ ਭਾਈ ਜੀ ਤੁਹਾਨੂੰ ਅਸੀਂ ਚੁੱਕ ਲਾਂਦੇ ਉੱਥੇ ਤੇ ਜਿਹੜੀ ਪਾਕਿਸਤਾਨ ਦੀ ਜਿਹੜੀ ਜਗ੍ਹਾ ਆਖੋ ਤੇ ਉੱਥੇ ਤੁਹਾਨੂੰ ਜਨਾਬ ਲੈ ਕੇ ਜਾਣਦੇ ਤੁਹਾਨੂੰ ਇਸਲਾਮਾਬਾਦ ਜਨਾਬ ਫਰਾਂ ਦੇ ਉੱਥੇ ਬੜੀ ਪਿਆਰੀ ਜਗ੍ਹਾ ਲਾਹੌਰ ਬੜੀ ਪਿਆਰੀ ਜਗ੍ਹਾ ਸਾਡੀ ਠੀਕ ਹੈ। ਉਧਰ ਸਕਰਦੂ ਚੱਲਾਂਗੇ ਬੜੀ ਪਿਆਰੀ ਤੇ ਬੜੀ ਸੋਹਣੀ ਜਗ੍ਹਾ ਸਾਡੇ ਪਾਕਿਸਤਾਨ ਦੇ ਵਿੱਚ ਤੇ ਇੰਜੋਏ ਕਰਨ ਵਾਲੀ। ਤੇ ਸਾਨੂੰ ਭਾਵੇਂ ਆਪੂ ਨਾ ਟਾਈਮ ਆਪਣਾ ਐਂ ਕਰਕੇ ਜਾਣਾ ਪਿਆ ਭਾਵੇਂ ਜਿਸ ਤਰ੍ਹਾਂ ਵੀ ਕੀਤਾ ਅਸੀਂ ਜ਼ਰੂਰ ਜਨਾਬ ਤੁਹਾਨੂੰ ਹੱਥ ਲਿਆਵਾਂਗੇ ਆਪਣੇ ਡੇਰੇ ਤੇ ਤੁਹਾਡਾ ਵੈਲਕਮ ਕਰਾਂ ਤੇ ਪੂਰੇ ਭਾਰ ਨਾਲ ਅੱਲਾ ਦੇ ਫਜ਼ਲ ਨਾਲ। ਟੈਨਸ਼ਨ ਨਹੀਂ ਹੈ ਬ੍ਰਦਰ ਤੁਸੀਂ ਜਿਸ ਟਾਈਮ ਵੀ ਬਣਨਾ ਤੁਹਾਡਾ ਪ੍ਰੋਗਰਾਮ ਆਓ ਅੱਲਾ ਦੇ ਫਜ਼ਲ ਨਾਲ। ਤੇ ਕਦੋਂ ਕਰੇ ਮੂਡ ਬਣਦਾ ਪਿਆ ਇੰਡੀਆ ਆਉਣੇ ਦਾ ਵਾਪਸ ਮਤੋਂ ਕੱਤਰ ਹੋਣਾ क्या हाल है भाई जी। ओ दुश्मन मरे ते खुशी ना करी सजना भी मर जाना ओ डिगरते ओ दिन गया मुहम्मद उड़क नू डुब ओए जाना
ਤੇ ਮਰਦ ਵੰਗਾਰੇ ਓਏ ਕਦੇ ਨਹੀਂ ਆਰੇ ਫਿਰਦੇ ਸ਼ੇਰ ਓਏ ਮਰੇਲੇ ਤੇ ਮਰਦਾਂ ਉੱਤੇ ਓਏ ਆਮਦੇ ਰਹਿੰਦੇ ਔਖੇ ਸੌਖੇ ਵੇਲੇ ਤੇ ਮਾਂ ਕਿੱਧਰ ਗਈ ਮੈਂ ਨਾ ਮੋਹਨ ਭਾਈ ਮੈਂ ਨਾ ਇੱਕ ਮਿੰਟ ਫਿਰ ਪਰਤ ਕੇ ਲਾਈਵ ਆਉਣਾ ਦੂਸਰੀ ਵਾਰੀ ਯਾਰ ਕਿਉਂ ਯਾਰ ਇਹ ਤੇਰਾ ਵਿਊ ਨਹੀਂ ਪੈ ਰਿਹਾ ਸਹੀ ਯਾਰ ਇਹ ਕਿਹੜਾ ਡਬਲ ਵਾਰੀ ਆਉਣਾ ਨਾ ਦੋ ਬੰਦੇ ਬੈਠੇ ਨੇ ਤੇ ਚੁੱਕਣੇ ਜਾਂ ਕਰਨੇ ਟਾਈਮ